ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੇਸ਼ੱਕ ਇਹਨਾਂ ਦਿਨਾਂ ਵਿੱਚ ਇਹ ਗੱਲ ਕਹੀ ਹੈ ਕਿ ਜੀ ਇਹ ਕਤਲ ਭਾਰਤੀ ਏਜੰਸੀਆਂ ਨੇ ਜਾਂ ਭਾਰਤ ਨੇ ਕਰਵਾਇਆ, ਪਰ ਸਾਡੀ ਕੌਮ ਤਾਂ ਜਿੱਦਣ ਇਹ ਕਤਲ ਹੋਇਆ 2-3 ਮਹੀਨੇ ਪਹਿਲਾਂ ਉਦੋਂ ਹੀ ਸਾਰੇ ਅਸੀਂ ਜਾਣਦੇ ਸੀ। ਪੰਜਾਬ ਦੇ ਹੱਕਾਂ ਜਾਂ ਹਿੱਤਾਂ ਲਈ ਲੜਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ, ਪਾਕਿਸਤਾਨ ਦੇ ਏਜੰਟ ਤੇ ਹੋਰ ਸਾਰਾ ਕੁਝ ਗਰਦਾਨਦੇ ਅੱਜ ਇਹਨਾਂ ਨੇ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਤਾਂ ਉਸ ਤੋਂ ਬਾਅਦ ਵਿੱਚ ਹੁਣ ਕਹਿੰਦੇ ਆ ਵੀ ਪਾਕਿਸਤਾਨ ਤਾਂ ਐਵੇਂ ਬਦਨਾਮ ਕਰਦੇ ਰਹੇ ਆ, ਅਸਲੀ ਦੁਸ਼ਮਣ ਤਾਂ ਸਾਡਾ ਕੈਨੇਡਾ ਨਿਕਲਿਆ ਆ। ਜੇ ਭਾਰਤ ਪੰਜਾਬ ਨੂੰ ਬਾਕੀ ਸੂਬਿਆਂ ਵਾਂਗੂ ਆਪਦਾ ਸੂਬਾ ਜਾਂ ਆਪਦਾ ਹਿੱਸਾ ਮੰਨਦਾ ਹੁੰਦਾ ਤਾਂ ਪੰਜਾਬ ਨੂੰ ਜਾਂ ਇੱਥੇ ਵਸਦੇ ਲੋਕਾਂ ਨੂੰ, ਇੱਥੋਂ ਵਸਦੇ ਲੋਕਾਂ ਦੇ ਧਰਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ ਉਜਾੜਨ ਲਈ ਜੋ ਕੁਝ ਕੀਤਾ ਗਿਆ ਉਹ ਥੋੜੀ ਕਰਨਾ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਬਾਰੇ ਵੀ ਭਾਰਤ ਨੇ, ਹਕੂਮਤ ਨੇ, ਮੋਦੀ ਸਰਕਾਰ ਨੇ ਪੱਕਾ ਮਿਥ ਲਿਆ ਕੇ ਪੰਜਾਬ ਕੋਲੋਂ ਖੋਹ ਲਿਆ ਵਾ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਿਆ ਸੀ, ਉੱਥੇ ਅੱਜ ਕੋਈ ਸਾਡੇ ਚੋਂ ਜਦੋਂ ਜਾਂਦਾ ਪੰਜਾਬ ਦਾ ਪਿੰਡੂ ਉਹਦੇ ਨਾਲ ਉੱਥੋਂ ਦਾ ਪ੍ਰਸ਼ਾਸਨ, ਪੁਲਿਸ ਅਫਸਰ ਜਾਂ ਸਿਸਟਮ ਇਉਂ ਵਿਹਾਰ ਕਰਦਾ ਜਿਵੇਂ ਅੰਗਰੇਜ਼ਾਂ ਵੇਲੇ ਲਿਖ ਕੇ ਲਾਇਆ ਹੁੰਦਾ ਸੀ, ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ। ਸੁਖਪਾਲ ਸਿੰਘ ਖਹਿਰੇ ਨੇ ਲਾਈਵ ਹੋ ਕੇ ਇਹ ਗੱਲ ਛੇੜੀ ਕਿ ਭਾਈ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਆ ਉਹਦੇ ਬਾਰੇ ਜੋ ਚਰਚਾ ਚੱਲ ਰਹੀ ਆ ਉਹਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਭਾਈ ਸੰਦੀਪ ਸਿੰਘ, ਜਿਹਨੂੰ ਦੀਪ ਸਿੱਧੂ ਕਰਕੇ ਦੁਨੀਆ ਜ਼ਿਆਦਾ ਚੇਤੇ ਕਰਦੀ ਹੈ, ਵੀ ਉਹਦਾ ਵੀ ਇਸੇ ਤਰੀਕੇ ਨਾਲ ਹੋਇਆ ਹੋਣਾ। 5 ਵਜੇ ਸਵੇਰੋਂ ਪੁਲਿਸ ਪਾਰਟੀ ਉਹਦੇ ਘਰੇ ਪਹੁੰਚ ਗਈ, ਉਹਦੇ ਬੈਡਰੂਮ ਦੇ ਵਿੱਚ ਕੋਈ ਦੱਸਿਆ ਨਹੀਂ, ਪੁੱਛਿਆ ਨਹੀਂ। ਉਹਦਾ ਬੇਟਾ ਜਿਹੜਾ ਉਹ ਵੀ ਵਕੀਲ ਆ ਤੇ ਲਾਈਵ ਉਹਦੀ ਰਿਕਾਰਡਿੰਗ ਸਾਰਿਆਂ ਨੇ ਦੇਖੀ ਆ। ਉਹ ਕਲਪ ਕੇ ਰਹਿ ਗਿਆ ਪਰ ਉਹਨੂੰ ਕੋਈ ਰਾਹ ਨਹੀਂ ਦਿੱਤਾ। ਜੇ ਚੁਣੇ ਹੋਏ ਤੁਹਾਡੇ ਵਿਧਾਇਕ ਦੀ ਹੈਸੀਅਤ ਆ ਔਕਾਤ ਆ ਕਿ ਉਹਦੇ ਘਰੇ ਬੈਡਰੂਮ 'ਚ ਤੁਸੀਂ ਵੜ ਗਏ 5 ਵਜੇ, ਤਾਂ ਸਾਡੇ ਪਰਿਵਾਰਾਂ ਨਾਲ, ਸਾਡੇ ਲੋਕਾਂ ਨਾਲ ਕੀ ਹੁੰਦਾ ਹੋਊ। ਇੱਕ ਕੋਈ ਚੱਕਰਾਂ ਦਾ ਹਿੰਦੂ ਕੱਟੜਪੰਥੀ ਆ, ਹਿੰਦੂ ਅੱਤਵਾਦੀ, ਉਹਨੇ ਸਿੱਧੀ ਗੱਲ ਨਵੇੜਤੀ ਵੀ ਇਹ ਬਾਹਲੇ ਰੌਲੇ ਪੈਣ ਦੀ ਲੋੜ ਨਹੀਂ, ਟਾਇਰ ਖਰੀਦੋ ਹਿੰਦੂਓ ਟਾਇਰ। ਜਦੋਂ ਇਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਦੇ ਅੱਗ ਲਾਈ ਸੀ ਨਾ, ਉਦੋਂ ਫਿਰ ਪੰਜਾਬ ਨੂੰ ਭੱਜੇ ਸੀ ਤੇ ਚੀਕਾਂ ਮਾਰਦੇ ਸੀ, ਭੁੱਲ ਗਏ ਸੀ ਖਾਲਿਸਤਾਨ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਭਾਈ ਹਰਦੀਪ ਸਿੰਘ ਨਿੱਜਰ ਵਾਲਾ ਮਾਮਲਾ ਦੁਬਾਰਾ ਨਵੇਂ ਸਿਰਿਓਂ ਜਨਤਾ ਦੇ ਵਿੱਚ ਉੱਭਰਿਆ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਜ਼ਾਹਿਰ ਕੀਤੀ ਕਿ ਇਹ ਕਤਲ ਕੈਨੇਡਾ ਦੀ ਪ੍ਰਭੂ ਸੱਤਾ ਉੱਤੇ ਹਮਲਾ ਆ ਤੇ ਇਹ ਭਾਰਤੀ ਹਕੂਮਤ ਨੇ, ਭਾਰਤ ਸਰਕਾਰ ਨੇ ਕਤਲ ਕਰਵਾਇਆ। ਉਸ ਦਿਨ ਤੋਂ ਸਾਡੀ ਕੌਮ ਦੇ ਵਿੱਚ ਤੇ ਹੋਰ ਬਹੁਤ ਸਾਰੇ ਜਿਹੜੇ ਨਾਲ ਸੰਬੰਧਿਤ ਸਾਡੇ ਲੋਕ ਨੇ, ਉਹਨਾਂ ਦੇ ਵਿੱਚ ਇੱਕ ਬੜੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ, ਜਿਹਦੇ ਉੱਤੇ ਲਗਾਤਾਰ ਜਦੋਂ ਗੱਲ ਚੱਲ ਰਹੀ ਆ ਤਾਂ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਇਸ ਵੇਲੇ ਬਹੁਤ ਧਿਆਨ ਮੰਗਦੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੇਸ਼ੱਕ ਇਹਨਾਂ ਦਿਨਾਂ ਵਿੱਚ ਇਹ ਗੱਲ ਕਹੀ ਆ ਕਿ ਜੀ ਇਹ ਕਤਲ ਭਾਰਤੀ ਏਜੰਸੀਆਂ ਨੇ ਜਾਂ ਭਾਰਤ ਨੇ ਕਰਵਾਇਆ, ਪਰ ਸਾਡੀ ਕੌਮ ਤਾਂ ਜਿੱਦਣ ਇਹ ਕਤਲ ਹੋਇਆ 2-3 ਮਹੀਨੇ ਪਹਿਲਾਂ ਉਦੋਂ ਹੀ ਸਾਰੇ ਅਸੀਂ ਜਾਣਦੇ ਸੀ, ਸਾਰਿਆਂ ਨੂੰ ਹੀ ਪਤਾ ਸੀ। ਤੇ ਜਿਹਨੂੰ ਇਸ ਗੱਲ ਦੇ ਵਿੱਚ ਕੋਈ ਸ਼ੱਕ ਆ ਵੀ ਇਹ ਕਤਲ ਭਾਰਤ ਸਰਕਾਰ ਨੇ ਨਹੀਂ ਕਰਾਇਆ, ਉਹਨੂੰ ਮਤਲਬ ਆਪਦਾ ਇਲਾਜ ਕਰਾਉਣਾ ਚਾਹੀਦਾ। ਇਸ ਪੰਜਾਬ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਹੀ ਬੇਅੰਤ ਸਿੱਖ ਜਿਹੜੇ ਆ, ਜਿਸ ਸਿਸਟਮ ਨੇ, ਜਿਸ ਸਰਕਾਰ ਨੇ ਕਤਲ ਕਰਵਾਏ ਆ, ਤੇ ਜਿਹੜੀ ਸਰਕਾਰ ਦੇ ਨੁਮਾਇੰਦੇ ਅੱਜ ਅਮਰੀਕਾ ਦੇ ਵਿੱਚ ਖੜ ਕੇ ਇਹ ਝੂਠ ਬੋਲ ਰਹੇ ਆ ਕਿ ਇਹ ਤਾਂ ਸਾਡੀ ਨੀਤੀ ਹੀ ਨਹੀਂ ਹੈਗੀ ਕਿ ਅਸੀਂ ਆਪਦੇ ਸਿਆਸੀ ਵਿਰੋਧੀਆਂ ਦੇ ਕਤਲ ਕਰਵਾਈਏ, ਉਹ
मुल्क दे बारे सानू पुछ के देखो, साडे नालों पंजाब दे विच वसदे सिखां नालों ज़्यादा किहनूं पता वा। ते नाल दी नाल साडे भाईचारे दे ओह लोक जिहड़े विचारे जानां बचाउण दे लई ਅੱਡ-ਅੱਡ मुल्कां च गए ते उत्थे भी सरकार ने खਹਿੜਾ नहीं छड्डिया। उत्थे भी उन्हां दे कतल करवाउण दी गल जां उन्हां दे उत्ते किसी होर तरीके दा जुल्म करन दी गल लगातार चल रही है। सो बेशक सरकारी तौर दे उत्ते पार्लीमेंट दे विच कनेडा ने अज ये गल हुण दे दौर विच कही आ, पर सानू इहदे बारे कोई वहम नहीं कि भारती हुकूमत नूं जां भारत सरकार दे नुमाइंदियां नूं भी इस गल दे विच कोई ਇਹ नहीं हैगा कि उन्होंने पता नहीं, उन्होंने सब पता है कि साडे बारे सब नूं सब पता। तो इस माहौल दे विच दूजा नुकता जिहड़ा वो भी ध्यान मंगदा, बड़ी चर्चा हो रही है कि जी भाई हरदीप सिंह निज्जर दी जिहड़ी गड्डी आ ਉਹਦੇ ਹੇਠਾਂ कोई डिवाइस सी, वो डिवाइस फिर ऐ लही ते आउं होया। ਇਹ गल कोई नवीं तां है नहीं गी। ਇਹ गल तां जदों जिस मौके ये वारदात हुई आ उदों मैनूं लगदा 15-20 मिनट दे विच साडे सारे, क्योंकि ये गल उदों पहला सिख जिहड़े एक दूजे नाल संबंधित सिखवां सी सारे जिहड़े एक्टिव आ अड मुल्कां दे विच, सारियां दे विच पहिलों ही पता सीगा गल दा भी हरदीप सिंह निज्जर दे बारे आ गल चल रही है। सो डिवाइस वाली गल भी उदों पहला हो गई सी। सो बहुतियां गल्लां जिहड़ियां इस वेले बड़ियां वड्डियां जिहियां बना के पेश कीतियां जा रहीआं ने, ਉਹ ਪਹਿਲੋਂ ਹੀ ਚਰਚਾ ਸੀ, ਸਿੱਖ ਸਮਾਜ ਨੂੰ ਪਤਾ ਸੀ। ਜਿਹੜੀ ਅਸਲੀ ਗੱਲ ਆ ਉਹਦੇ ਵੱਲ ਆਉਣ ਤੋਂ ਅਜੇ ਬਹੁਤੇ ਸਾਰੇ ਲੋਕ ਜਿਹੜੇ ਆ ਉਹ ਟਾਲਾ ਜਿਹਾ ਵੱਟ ਰਹੇ ਨੇ। ਸੋ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਸਾਰੇ ਮੁਲਕਾਂ ਦੇ ਵਿੱਚ ਪੱਕੀ ਕਰਨ ਦੀ ਲੋੜ ਆ ਤੇ ਸਾਡੇ ਕੁਝ ਭਰਾ ਇਸ ਪਾਸੇ ਹੁਣ ਤੁਰੇ ਵੀ ਨੇ ਕਿ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਜਾ ਰਹੀ। ਭਾਰਤੀ ਹਕੂਮਤ ਵੱਲੋਂ, ਭਾਰਤੀ ਹਕੂਮਤੀ ਨਿਜ਼ਾਮ ਵੱਲੋਂ सिखां दी नस्लकुशी हो रही ते इस नस्लकुशी दा कल्ला एक पक्ष नहीं हैगा। जिहड़े धरने मुजाहरे इस मौके अड-अड मुल्कां च साडे लोकां ने करने शुरू कीते आ, उत्थे भी ये नुकते जरूर साझे करन दी लोड़ है। आ जिहड़ी मीटिंग इत्थे अमित शाह ते ओहदे चेले बालकियां दी अमृतसर च होके हटी आ, ओहदी रिपोर्टिंग पढ़ो, उत्थे साफ जाहिर आ कि किवें पंजाब नूं एक बस्ती बना के, जिवें ईस्ट इंडिया कंपनी बारे आपां पढ़दे रहे हैं ना कि वो बाहों बह के इत्थों लुटदे सी, उवें बिल्कुल इत्थे चलदा रहा ते चल रहा। जे भारत पंजाब नूं बाकी सूबिਆਂ वांगू आपदा सूबा जां आपदा हिस्सा मनदा हुंदा तां पंजाब नूं ਜਾਂ ਇੱਥੇ ਵਸਦੇ ਲੋਕਾਂ ਨੂੰ, ਇੱਥੋਂ ਵਸਦੇ ਲੋਕਾਂ ਦੇ ਧਰਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ ਉਜਾੜਨ ਲਈ ਜੋ ਕੁਝ ਕੀਤਾ ਗਿਆ ਉਹ ਥੋੜੀ ਕਰਨਾ ਸੀ। ਫਿਰ ਤਾਂ ਇਹ ਹੋਣਾ ਸੀਗਾ ਕਿ ਜਿਵੇਂ ਹਰਿਆਣੇ ਨੂੰ ਪਲੋਸਦੇ ਆ, ਇੱਕ ਡਾਕਟਰ ਸਵਰਾਜ ਸਿੰਘ ਦਾ ਬਹੁਤ ਹੀ ਇੰਪੋਰਟੈਂਟ ਅਹਿਮ ਦਸਤਾਵੇਜ਼ੀ ਇੱਕ ਲੇਖ ਹੈ ਜਿਹੜਾ ਕਈ ਮੀਡੀਆ ਵਾਲਿਆਂ ਨੇ ਛਾਪਿਆ। ਉਹਦੇ 'ਚ 2 ਸੂਬਿਆਂ ਦੀ ਦਾਸਤਾਨ ਉਹਦਾ ਟਾਈਟਲ ਆ कि हरियाणा ते पंजाब 1966 विच होंद विच आए, पर हरियाणा जिहड़ा है उत्थे फिल्म बनदी आ जिहदे विच उत्थों दीआं कुड़ियां जिहड़ियां ने उन्हां नूं दिखाया जांदा कि वो कुश्ती दे विच बहुत अगे जांदियां। तुहानूं चेते होना जिहड़ी आमिर खान ने फिल्म बनाई सी ते पंजाब दे विच उड़ता पंजाब फिल्म बनदी है। तो उस सारे लेख दे विच उहने डॉक्टर सवराज सिंह जी ने ਇਹ ਨੁਕਤੇ ਸਾਰੇ ਉਭਾਰੇ ਆ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਕਿ ਇੱਥੇ ਸਿੱਖ ਵਸਦੇ ਆ, ਪੱਗਾਂ ਦਾੜਿਆਂ ਵਾਲੇ ਵਸਦੇ ਆ, ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਅੰਸ਼ ਵੰਸ਼ ਉਹ ਲੋਕ ਵਸਦੇ ਆ ਤੇ ਗੁਰੂ ਘਰ ਦੇ ਨਾਲ ਜਿਨ੍ਹਾਂ ਦੀ ਦੁਸ਼ਮਣੀ ਆ ਉਹ ਬ੍ਰਾਹਮਣਵਾਦੀ ਹਕੂਮਤੀ ਨਿਜ਼ਾਮ ਜਿਨ੍ਹਾਂ ਨੇ ਉਸ ਦਿਨ ਤੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਇਨਕਾਰ ਕੀਤੀ, ਬ੍ਰਾਹਮਣਵਾਦ ਤੋਂ ਨਾ ਕੀਤੀ, उस दिन तो वो लोग साडे सारे कासे दे खिलाफ ने, दुश्मन ने साडे। हुण साडी बदकिस्मती ये आ कि वार-वार इतिहास ने सानू मोड़ घोड़ के उन्हां दे नाल जां तां वरतो विहार विच लै आंदा जां असीं उन्हां दे नाल राजनीतिक तौर ते उत्ते इकट्ठे रहण लई मजबूर कीते गए। 1947 तो पहलां जदों मिस्टर जनाह वर्गे सानू मतां दिंदे सीगे कि तुसीं इन्हां नूं गुलाम साथी दे रूप च देखिया, तुहानूं अकल उदों आऊगी ਜਦੋਂ ਇਹ ਹਾਕਮ ਹੋਣਗੇ। ਤੇ ਵਾਕਿਆ ਹੀ
इस मौके साडे लई वो जिहड़े बोल ने वो बार-बार साडे सामने आके सानू लांबू लाउंदे आ, सानू तंग करदे आ कि उदों असीं क्यों नहीं सुणी। दस्सिया जांदा भी 1890 ਦੇ ਨੇੜੇ ਤੇੜੇ ਇਹੋ ਜਿਹੀਆਂ ਲਿਖਤਾਂ ਸਾਹਮਣੇ ਆਉਣ ਲੱਗੀਆਂ ਸੀ ਕਿ ਸਿੱਖਾਂ ਦਾ ਰਾਜ ਭਾਗ ਦੀ ਤਾਕਤ ਖੁੱਸਣ ਤੋਂ ਬਾਅਦ, ਖਾਲਸੇ ਦਾ ਤਪ ਤੇਜ ਘਟਣ ਤੋਂ ਬਾਅਦ ਹਾਲਾਤ ਬਹੁਤ ਮਾੜੇ ਹੋ ਗਏ ਆ ਸਿੱਖਾਂ ਦੇ, ਤੇ ਸਿੱਖ ਜਿਹੜੇ ਆ ਉਹ ਬਹੁਤਾ ਲੰਮਾ ਅਰਸਾ ਇਤਿਹਾਸ ਵਿੱਚ ਨਹੀਂ ਬਚਣਗੇ। ਇਹ ਦਾਅਵੇ ਵਿਦਵਾਨਾਂ ਨੇ ਕਰਤੇ ਸੀ, ਪਰ ਸਿੰਘ ਸਭਾ ਲਹਿਰ ਚੱਲੀ, ਗੁਰਦੁਆਰਾ ਸੁਧਾਰ ਲਹਿਰ ਉੱਠੀ ਤੇ ਸਿੱਖੀ ਨੂੰ ਜਿਹੜੇ ਖਤਰੇ ਸੀ ਉਹਨਾਂ ਖਤਰਿਆਂ ਤੋਂ ਬਚਾ ਕੇ ਦੁਬਾਰਾ ਖਾਲਸਾਈ ਜਜ਼ਬਾ ਜਿਹੜਾ ਉਹ ਪ੍ਰਚੰਡ ਹੋਇਆ। ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਹੋਂਦ ਵਿੱਚ ਆਈਆਂ। ਉਸ ਮੌਕੇ ਜਾਂ ਜਦੋਂ ਵੀ ਖਾਲਸੇ ਦੇ ਉੱਤੇ, ਖਾਲਸਾਈ ਸਿਧਾਂਤ ਦੇ ਉੱਤੇ ਬੱਦਲ ਛਾਏ ਨੇ, ਖਾਲਸੇ ਨੇ ਅਗੜਾਈ ਲਈ ਆ ਤੇ ਸਿੱਖ ਕੌਮ ਦੁਬਾਰਾ ਇੱਕ ਵਾਰੀ ਬੁਲੰਦ ਹੋਈ। ਸੋ ਇਹ ਗੱਲ ਆਪਦੀ ਥਾਂ ਤੇ ਆ ਕਿ 1849 ਤੋਂ ਬਾਅਦ ਵਿੱਚ ਅਗਲੇ 40-50 ਸਾਲਾਂ ਦੇ ਵਿੱਚ ਬਹੁਤ ਪਾਸਿਆਂ ਤੋਂ ਖਾਲਸੇ ਉੱਤੇ ਹਮਲੇ ਹੋਏ। ਇੱਕ ਪਾਸੇ ਉਹ ਲੋਕ ਸੀ ਆਰੀਆ ਸਮਾਜੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਪੂਰੇ ਸਿੱਖ ਇਤਿਹਾਸ ਦੇ ਖਿਲਾਫ ਸੀਗੇ, ਪਰ ਨਾਲ ਦੀ ਨਾਲ ਉਹੀ ਲੋਕ ਸਿੱਖਾਂ ਨੂੰ ਭਰਮਾਉਂਦੇ ਸੀ ਕਿ ਜਿਹੜਾ ਕੁਝ ਤੁਹਾਡੇ ਗੁਰੂ ਸਾਹਿਬਾਨ ਨੇ ਤੁਹਾਨੂੰ ਕਿਹਾ ਉਹੀ ਕੁਝ ਅਸੀਂ ਲਈ ਫਿਰਦੇ। ਤੇ ਸਾਡੇ ਬਹੁਤ ਸਾਰੇ ਪ੍ਰੋਮੀਨੈਂਟ ਵੱਡੇ ਜਿਹੜੇ ਘਰਾਣੇ ਸੀ ਸਿੱਖਾਂ ਦੇ, ਉਹ ਆਰੀਆ ਸਮਾਜੀਆਂ ਦੇ ਗਧੀ ਗੇੜ 'ਚ ਫਸ ਗਏ। ਆ ਜਿਹੜੇ ਸਰਦਾਰ ਭਗਤ ਸਿੰਘ ਵਾਲਾ ਪਰਿਵਾਰ ਆ ਇਹ ਵੀ ਆਰੀਆ ਸਮਾਜੀ ਬਣ ਗਿਆ। ਆ ਜਿਹੜਾ ਪੰਜਾਬੀ ਟ੍ਰਿਬਿਊਨ ਤੇ ਅੰਗਰੇਜ਼ੀ ਟ੍ਰਿਬਿਊਨ ਸਮੂਹ ਆ, ਜਿਹੜਾ ਦਿਆਲ ਸਿੰਘ ਮਜੀਠੀਆ ਵਾਲਾ ਪਰਿਵਾਰ ਆ, ਇਹ ਵੀ ਸਾਰੇ ਆਰੀਆ ਸਮਾਜੀਆਂ ਦੇ ਗਧੀ ਗੇੜ 'ਚ ਫਸ ਗਏ। ਹੋਰ ਬੜੇ ਵੱਡੇ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਨਾਮਵਰ ਪਿਛੋਕੜਾਂ ਵਾਲੇ ਪਰਿਵਾਰ ਸੀਗੇ, ਉਹ ਸਾਰੇ ਆਰੀਆ ਸਮਾਜੀਆਂ ਦੇ ਗਧੀ ਗੇੜ 'ਚ ਫਸ ਕੇ ਕਰਾਹੇ ਪੈ ਗਏ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਸ਼ੁੱਧੀਕਰਨ ਦੀ ਰਸਮ ਚੱਲੀ ਕਿ ਸਿੱਖ ਜਿਹੜੇ ਆ ਉਹ ਬਹੁਤ ਗਲਤ ਪਾਸੇ ਚਲੇ ਗਏ ਆ, ਹੁਣ ਉਹਨਾਂ ਨੂੰ ਸ਼ੁੱਧ ਕੀਤਾ ਜਾਣਾ। ਸੋ ਜਦੋਂ ਖਾਲਸਾ ਕਾਲਜ ਤੇ ਹੋਰਨਾਂ ਸਿੱਖ ਅਦਾਰਿਆਂ ਦੇ ਵਿਦਿਆਰਥੀਆਂ ਨੇ ਇਹ ਗੱਲ ਦੇ ਭਰਮ ਵਿੱਚ ਫਸ ਕੇ ਕਿ ਅਸੀਂ ਤਾਂ ਗਲਤ ਪਾਸੇ ਚਲੇ ਗਏ, ਹੁਣ ਅਸੀਂ ਸ਼ੁੱਧ ਹੋਣਾ, ਦੁਬਾਰਾ ਹਿੰਦੂ ਬਣਨਾ, ਇਹ ਚੀਜ਼ਾਂ ਜਦੋਂ ਹੋਣ ਲੱਗੀਆਂ ਤਾਂ ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ। ਚੀਫ ਖਾਲਸਾ ਦੀਵਾਨ, ਸਿੱਖ ਐਜੂਕੇਸ਼ਨਲ ਕਾਨਫਰੰਸਾਂ, ਖਾਲਸਾ ਕਾਲਜ ਦਾ ਹੋਂਦ ਵਿੱਚ ਆਉਣਾ, ਸਿੱਖਾਂ ਦੇ ਵਿੱਚ ਇੱਕ ਦੁਬਾਰਾ ਚੇਤਨਾ ਜਿਹੜੀ ਆ ਉਹ ਜਾਗੀ, ਜਿਹਨੇ ਅਗਲੇ ਕਾਫੀ ਸਾਲਾਂ ਤੱਕ ਜਾਂ ਕਈ ਦਹਾਕਿਆਂ ਤੱਕ ਖਾਲਸਾ ਪੰਥ ਨੂੰ ਅਗਵਾਈ ਦਿੱਤੀ। ਬੜੇ ਸਿੱਖ ਉੱਭਰੇ। ਉਹਨਾਂ ਉੱਭਰੇ ਹੋਏ ਸਿੱਖਾਂ ਦੇ ਵਿੱਚ ਇੱਕ ਨਵੀਂ ਜਿਹੜੀ ਆ ਚੀਜ਼ ਉਹ ਸਾਹਮਣੇ ਆਈ ਕਿ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਸਿੱਖ ਸਜੇ। ਉਹਨਾਂ ਵਿੱਚੋਂ ਆਗੂ ਪੋਜੀਸ਼ਨਾਂ ਦੇ ਉੱਤੇ ਜਾਣ ਵਾਲਿਆਂ ਚੋਂ ਮਾਸਟਰ ਤਾਰਾ ਸਿੰਘ ਜੀ ਨੇ। ਮਾਸਟਰ ਤਾਰਾ ਸਿੰਘ ਬਤੌਰ ਸਿੱਖ ਬਹੁਤ ਸਾਰੀਆਂ ਇਹੋ ਜਿਹੀਆਂ ਗੜਬੜਾਂ ਜਾਂ ਇਹੋ ਜਿਹੀਆਂ ਗਲਤੀਆਂ ਕਰ ਬੈਠੇ ਨੇ, ਇਤਿਹਾਸ ਉਹਨਾਂ ਦਾ ਦੱਸਦਾ ਹੈ, ਜਿਹੜੀਆਂ ਸਾਡੇ ਇਤਿਹਾਸ ਨੂੰ ਬਹੁਤ ਭਿਆਨਕ ਸੱਟ ਮਾਰ ਗਈਆਂ। ਚਾਹੇ ਉਹ 1947 ਮੌਕੇ ਉਹਨਾਂ ਦੇ ਕੀਤੇ ਹੋਏ ਫੈਸਲੇ ਨੇ, ਤੇ ਚਾਹੇ ਸੰਘੀ ਜਿਹੜੇ ਨੇ RSS ਵਾਲੇ ਆ ਜਾਂ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੀ ਬੋਲੀ ਬੋਲਣ ਵਾਲੀ ਗੱਲ ਆ। ਬਹੁਤ ਸਾਰੇ ਦਸਤਾਵੇਜ਼ ਇਸ ਵੇਲੇ ਤੁਰੇ ਫਿਰਦੇ ਆ ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਹਿੰਦੂ ਤਵੀਆਂ ਦੇ ਨਾਲ ਆਪਦੀ ਸਾਂਝ ਦਰਸਾਈ। ਪਰ ਸਭ ਤੋਂ ਜਿਹੜੀ ਉਹਨਾਂ ਦੀ ਚੰਗੀ ਗੱਲ ਜੇ ਕਹੀ ਜਾ ਸਕਦੀ ਆ ਉਹ ਇਹ ਆ ਕਿ ਜਦੋਂ ਸਾਰੇ ਦੇ ਸਾਰੇ ਅਕਾਲੀਆਂ ਨੇ ਕਾਂਗਰਸ ਜੁਆਇਨ ਕਰ ਲਈ ਸੀ 1947 ਤੋਂ ਬਾਅਦ, ਤਾਂ ਉਸ ਮੌਕੇ ਮਾਸਟਰ ਤਾਰਾ ਸਿੰਘ ਹੀ ਸੀ ਜਿਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਰੱਖਣ, ਦੁਬਾਰਾ ਪ੍ਰਫੁੱਲਤ ਕਰਨ ਦਾ ਜ਼ੋਰ ਮਾਰਿਆ। ਅਖੀਰ ਉਸ ਅਕਾਲੀ ਦਲ ਨੂੰ ਦੁਬਾਰਾ ਇੱਕ ਸ਼ਕਤੀ ਦੇ ਰੂਪ 'ਚ ਉਭਾਰਿਆ, ਜਿਹਨੇ ਪੰਜਾਬੀ ਸੂਬੇ ਦੇ ਮੋਰਚੇ ਦੀ ਲੜਾਈ ਲੜੀ। ਬੇਸ਼ੱਕ ਜਦੋਂ ਮਰਨ ਵਰਤ ਰੱਖਣ ਦੇ ਚੱਕਰਾਂ ਦੇ ਵਿੱਚ ਉਹ ਆਪਦੀ ਵੀ ਭੈਤਾ ਗਵਾ ਬੈਠਿਆ ਮਾਸਟਰ ਤਾਰਾ ਸਿੰਘ, ਤਾਂ ਸੰਤ ਫਤਿਹ ਸਿੰਘ ਉੱਭਰ ਆਇਆ ਜਿਹਦੀ ਬਹੁਤੀ ਜ਼ਿਆਦਾ ਦਿਆਨਤਦਾਰੀ ਜਾਂ ਸਮਝ ਉਨੀ ਨਹੀਂ ਸੀ, ਤੇ ਉਹਨੇ ਤਾਂ ਪੰਜਾਬੀ ਸੂਬਾ ਪ੍ਰਵਾਨ ਕਰਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜੇ ਮਾਹੌਲ ਵਿੱਚ ਸਿੱਖਾਂ ਨੂੰ ਲਿਆ ਕੇ ਸੁੱਟ ਦਿੱਤਾ। ਚੰਡੀਗੜ੍ਹ ਪੰਜਾਬ ਤੋਂ ਖੋਹ ਲਿਆ ਗਿਆ,
दरियाई पानी खोले गए, पंजाबी बोलते इलाके खोले गए। समझ नहीं सी लगदी कि ये असीं प्राप्ति गणीए पंजाबी सूबा बना के असीं आपदे मूँह ते आप चपेड़ा मारीए भी असीं तां गवाया। किड्डी कमाल दी साडी सिख लीडरशिप दी ट्रेजडी आ, दुखांत आ साडा कि जिहड़ा महाराजा रणजीत सिंह वेले जां 6 रियासतां वेले साडा खालसे दा सिख राज भाग सी, ਉਹ 1947 मौके घटिया। एक हिस्सा पाकिस्तान चले गया, एक भारत च आ गया। फिर असीं ਉਹਦੇ ਵਿੱਚੋਂ भी ਜਦੋਂ पंजाब देखदे आ ਤਾਂ कश्मीर, ਭੂਟਾਨ वाला, हिमाचल प्रदेश तो उपर वाला बहुत हिस्सा जिहड़ा सिख राज का हिस्सा रहा किसी वेले, वो सारा असीं गवा के बह गए ते 1966 ਵਿੱਚ होर पंजाब छोटा कर लिया। तो ये किहो जही साडी लीडरशिप आ जिहड़ी आपदा खिता घटाउण दे विच समझदी आ कि असीं वधिया कर रहे हैं। ये तां असीं गलती कर रहे सी। ते हुण अज थां थां दे उत्ते साडीਆਂ निशानियां, साडे धार्मिक ते साडीਆਂ इतिहास दीयां निशानियां सानू बराग ना भर दिंदियां ने बई इत्थे साडे योधियां दा खून डुੱਲਿਆ, इस धरती लई इत्थे असीं आह कीता। तो अज दा जिहड़ा दौर आ ਇਹਦੇ ਵਿੱਚ ਆ ਕੇ ਸਾਰੀ ਜਦੋਂ ਨੀਤੀ, ਸਾਰੀ ਭਾਰਤ ਦੀ ਜਿਹੜੀ ਕਾਰਗੁਜ਼ਾਰੀ ਆ, ਜਦੋਂ ਉਹਦਾ ਆਪਾਂ ਮੁਲਾਂਕਣ ਕਰਦੇ ਆ ਤਾਂ ਸਾਫ਼ ਦਿਖਦਾ ਕਿ ਈਸਟ ਇੰਡੀਆ ਕੰਪਨੀ ਤਾਂ ਬਾਹਰੋਂ ਆਈ ਸੀ ਤੇ ਉਹਨਾਂ ਨੇ ਜੇ ਭਾਰਤ ਨੂੰ ਲੁੱਟਿਆ ਜਾਂ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਉੱਥੋਂ ਦੇ ਸਾਧਨਾਂ ਦੀ ਲੁੱਟ-ਖਸੁੱਟ ਕੀਤੀ, ਉੱਥੋਂ ਦੇ ਲੋਕਾਂ ਤੇ ਜ਼ੁਲਮ ਕੀਤਾ, ਉਹ ਹੋਰ ਗੱਲ ਸੀ। ਪਰ ਇਹ ਤਾਂ ਕਹਿੰਦੇ ਅਸੀਂ ਤੁਹਾਡੇ ਆ। ਤੇ ਜੋ ਹਸ਼ਰ ਪੰਜਾਬ ਦਾ ਕੀਤਾ ਵੀ ਪੰਜਾਬ ਨੂੰ ਬੰਜਰ ਬਣਾਉਣ ਦੇ ਲਈ ਇਥੋਂ ਦਰਿਆਈ ਪਾਣੀ ਲੁੱਟ ਲਓ ਤੇ ਪੰਜਾਬ ਦੇ ਜਿਹੜੇ ਅਸਲ ਵਾਸੀ ਆ ਉਹਨਾਂ ਨੂੰ ਭਜਾ ਦਿਓ ਤੇ ਇੱਥੇ ਸਿੱਖਾਂ ਦੀ ਥਾਂ ਦੇ ਉੱਤੇ ਗੈਰ ਪੰਜਾਬੀ ਬੰਦੇ ਲਿਆ ਕੇ ਜਿਹੜੇ ਹਿੰਦੀ ਬੋਲਦੇ ਹੋਣ ਜਾਂ ਹੋਰ ਬੋਲੀਆਂ ਬੋਲਦੇ ਹੋਣ ਉਹਨਾਂ ਨੂੰ ਲਿਆ ਕੇ ਇਥੋਂ ਦਾ ਡੈਮੋਗ੍ਰਾਫਿਕ ਜਿਹੜਾ ਸਾਰਾ ਬਦਲ ਦਿੱਤਾ ਜਾਵੇ ਤੇ ਨਾਲ ਦੀ ਨਾਲ ਇਸ ਧਰਤੀ ਦੇ ਉੱਤੇ ਦੂਜੇ ਮਤਾਂ ਮਤਾਂਤਰਾਂ ਨੂੰ ਇੰਨਾ ਜ਼ਿਆਦਾ ਇੱਥੇ ਸ਼ਹਿ ਦਿੱਤੀ ਜਾਵੇ ਕਿ ਅੱਜ ਯੂਪੀ, ਬਿਹਾਰ ਤੇ ਮੱਧ ਜਿਹੜਾ ਭਾਰਤ ਵਾ ਉੱਥੋਂ ਦੇ ਲੋਕਾਂ ਦੀ ਇੰਨੀ ਵੱਡੀ ਆਬਾਦੀ ਆ ਕਿ ਇੱਥੇ ਸਾਰੇ ਦਿਨ ਤਿਉਹਾਰ ਜਿਹੜੇ ਆ ਉਹ ਪੂਰੀ ਸ਼ਾਨ ਨਾਲ ਮਨਾਉਂਦੇ ਆ ਤੇ ਉਹਨਾਂ ਨੂੰ ਮੁੱਖ ਰੱਖ ਕੇ ਹੁਣ ਇੱਥੇ ਛੁੱਟੀਆਂ ਵੀ ਹੁੰਦੀਆਂ ਨੇ। ਬਹੁਤ ਸਾਰੇ ਇਹੋ ਜਿਹੇ ਦਿਨ ਤਿਉਹਾਰ ਨੇ ਜਿਹੜੇ ਸਾਡੀ ਫਿਤਰਤ ਤੇ ਨਹੀਂ ਸੀ। ਪੰਜਾਬੀ ਹਿੰਦੂ ਵੀ ਉਹਨਾਂ ਨੂੰ ਉਵੇਂ ਨਹੀਂ ਸੀ ਮਨਾਉਂਦੇ, ਪਰ ਹੁਣ ਉਹ ਸਾਰਾ ਕੁਝ ਇੱਥੇ ਆ ਚੁੱਕਿਆ। ਜਿਹੜਾ ਗੰਗਾ ਜਮਨਾ ਵਾਲਾ ਸੱਭਿਆਚਾਰ ਆ, ਜਿਹੜਾ ਸਿੱਖ ਸੱਭਿਆਚਾਰ ਨਾਲ ਖਹਿੰਦਾ ਆ, तो ये सिख सिविलाइजेशन के उत्ते हिंदू सिविलाइजेशन नूं लिया के हावी करन दी जिहड़ी बिरती है उन्हें इत्थे साडे लई बहुत औकड़ां ते संताप वाले पल पैदा कर दिते। ते पंजाब दी धरती तो पंजाब दे लोकां नूं, पंजाब दी बोली नूं, पंजाब दे मुढ़ले धर्म सिख धर्म नूं डिलीट करके इत्थों होर सभ्याचार नूं लियाउण दे जिहड़े कदम ने उन्हां दे मगर भारती हुकूमत दा नंगा चिट्टा हथ है। सिख कौम एक बनदी कौम बनदी हुंदी है। सिख कौम भी सदियां दे विच निक्कियां निक्कियां गल्लां जुड़दियां गईयां, एक कौम दे रूप च सामने आई। हुण इहनूं खोरा लाया जा रहा, सिखां दे अंदर वो सारा कुछ भरिया जा रहा जिहड़ा सिखां नूं सिख ना रहण देवे। जानी कि सिख दी एक पछाण आ कि सिख आ करदे आ ते आ नहीं करदे। सिखां दे अंदर वो सारा कुछ पाया जा रहा सहज नाल, बड़ी स्कीम नाल कि जिहड़ा कुछ सिखां नूं गुरु पातशाह जां सिख फलसफा कहंदा कि तुसीं करो वो ना करन, ते जिहड़े कासे तो सिक्खी इन्हां नूं मना करदी आ कि तुसीं ये काम नहीं करने, वो इन्हां तो करवाए जाण। इस तरीके नाल सिख कौम दा जिहड़ा असल रूप ते स्वरूप आ ਉਹਨੂੰ खोरा लाया जा रहा। और ये सारे कासे दे उत्ते जदों खालसा आपदे हक्कां लई, आपदे हितां लई कदे आवाज़ बुलंद करदा उदों कहंदे आ तुसीं कट्टड़वादी हो। जेकर कोई मुसलमान आपदे धर्म च पक्का तां सारे लोग कहंदे आ भी ठीक आ, आपदे मजहब च पक्का। जेकर कोई ईसाई आपदे धर्म च पक्का तां किसे नूं तकलीफ नहीं, ते सानूं सिखां नूं तां किसे तो भी तकलीफ नहीं। जेकर कोई हिंदू आपदे धर्म च परपक्कता नाल जिउंदा तां सानूं की प्रॉब्लम हो सकदी है, साडी तां कोई उहदे नाल दिक्कत नहीं। पर जदों भी कोई सिख आपदे धर्म दीयां रौह रीतां च परपक्कता दिखाउण दी कोशिश करे, ਉਹਨੂੰ कट्टड़वादी कह के ਉਹਨੂੰ जलील किया जाता और टारगेट किया जाता जिवें ਉਹ बहुत माड़ी गल कर रहे।
ਜਾਣੀ ਕਿ ਇੱਥੇ ਉਹ ਮਾਹੌਲ ਬਣਾ ਦਿੱਤਾ ਗਿਆ ਕਿ ਵਧੀਆ ਸਿੱਖ ਉਹ ਆ ਜਿਹੜਾ ਆਪਦੇ ਧਰਮ ਦੀਆਂ ਰਹੁ ਰੀਤਾਂ 'ਚ ਪਰਪੱਕਤਾ ਨਹੀਂ ਦਿਖਾਉਂਦਾ। ਜੇਕਰ ਕੋਈ ਸਿੱਖ ਇਸ ਗੱਲ ਨੂੰ ਦੇਖ ਕੇ ਕਿ ਇਹ ਗੱਲ ਸਿੱਖ ਮਰਿਆਦਾ ਅਨੁਸਾਰ ਠੀਕ ਨਹੀਂ, ਉਹਨੂੰ ਰੋਕਦਾ ਜਾਂ ਟੋਕਦਾ, ਉਸ ਵਕਤ ਉਹਨੂੰ ਇਉਂ ਜਚਾਇਆ ਜਾਂਦਾ ਜਿਵੇਂ ਉਹ ਗਲਤ ਕਰ ਰਿਹਾ। ਸਹੀ ਬੰਦੇ ਉਹ ਮੰਨੇ ਜਾ ਰਹੇ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕਰ ਰਹੇ ਹੋਣ। ਇਵੇਂ ਹੀ ਜਿਹੜੇ ਬੰਦੇ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਲਈ ਲੜਦੇ ਆ, ਉਹਨਾਂ ਨੂੰ ਗਲਤ ਭੈੜੇ ਪਾਕਿਸਤਾਨ ਦੇ ਪਿੱਠੂ, ਇੱਥੋਂ ਤੱਕ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਦੁਸ਼ਮਣ ਗਰਦਾਨਿਆ ਜਾਂਦਾ। ਪਰ ਜੇਕਰ ਕੋਈ ਹਰਿਆਣੇ ਦਾ ਬੰਦਾ ਹਰਿਆਣੇ ਦੇ ਹਿੱਤਾਂ ਲਈ ਲੜੇ, ਹਿਮਾਚਲ ਪ੍ਰਦੇਸ਼ ਦਾ ਬੰਦਾ ਹਿਮਾਚਲ ਪ੍ਰਦੇਸ਼ ਦੇ ਹਿੱਤਾਂ ਲਈ ਲੜੇ, ਉਹ ਕਦੇ ਬਹੁਤ ਵਧੀਆ। ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆ ਗਏ। ਹੜ੍ਹਾਂ ਦੇ ਮੌਕੇ ਪੰਜਾਬ ਨਾਲ ਜੋ ਬੀਤੀ ਉਹ ਸਾਰਿਆਂ ਨੂੰ ਪਤਾ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਜੋ ਗੱਲਾਂ ਹੋਈਆਂ ਉਹਨਾਂ ਨੂੰ ਛੱਡ ਕੇ ਜੇ ਪੰਜਾਬ ਸਰਕਾਰ ਦੇ ਪਲੇਟਫਾਰਮ ਤੋਂ ਦੇਖੀਏ, ਉਦੋਂ ਫੜਾ ਮਾਰੀਆਂ ਕਿ ਅਸੀਂ ਜੀ ਸਾਰਿਆਂ ਨੂੰ ਮੁਆਵਜ਼ੇ ਦੇਵਾਂਗੇ। ਮੁਆਵਜ਼ਾ ਕਿੱਥੋਂ ਹੋਣਾ? ਕੇਂਦਰ ਤੋਂ। ਤੇ ਜਿਹੜੀ ਅਮਿਤ ਸ਼ਾਹ ਦੀ ਮੀਟਿੰਗ ਹੋਈ ਆ ਅੰਮ੍ਰਿਤਸਰ ਦੇ ਵਿੱਚ, ਉੱਥੇ ਇਹ ਗੱਲ ਬਾਰ-ਬਾਰ ਭਗਵੰਤ ਮਾਨ ਨੇ ਆਖੀ ਆ ਕਿ ਸਾਡੇ ਨਾਲ ਬਹੁਤ ਭੈੜੀ ਹੋਈ। ਜਿਹੜੇ ਰਾਜਸਥਾਨ ਤੇ ਹਰਿਆਣੇ ਵਾਲੇ ਸਾਤੋਂ ਪਾਣੀ ਮੰਗਦੇ ਰਹਿੰਦੇ ਆ, ਉਹਨਾਂ ਨੇ ਬਿਪਤਾ ਦੇ ਟਾਈਮ ਤੇ ਸਾਤੋਂ ਪਾਣੀ ਲੈਣ ਤੋਂ ਨਾ ਕਰ ਦਿੱਤੀ। ਤੇ ਸਾਡੇ ਜਿਹੜੇ ਪ੍ਰੋਜੈਕਟ ਛਾਨਣ ਪਣ ਬਿਜਲੀ ਪ੍ਰੋਜੈਕਟ ਹਿਮਾਚਲ 'ਚ ਆ, ਉਹ ਸਾਤੋਂ ਖੋਇਆ ਜਾ ਰਿਹਾ। ਇਹ ਗੱਲਾਂ ਕਰਦੇ ਕਰਾਉਂਦੇ ਵਕਤ ਸ਼ਾਇਦ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਸੀ ਇਲਮ ਕਿ ਜਿਹੜੇ ਮੀਟਿੰਗ ਦੇ ਵਿੱਚ ਮੇਰੇ ਸਾਹਮਣੇ ਅਮਿਤ ਸ਼ਾਹ ਹੁਣੀ ਬੈਠੇ ਆ, ਇਹ ਤਾਂ ਦਿੱਲੀ ਦੇ ਵਿੱਚ ਇੱਕ ਨਵਾਂ ਚੰਦ ਚਾੜ ਕੇ ਆਏ ਨੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਦਾ ਲਈ ਪੰਜਾਬ ਕੋਲੋਂ ਖੋਹਣ ਦਾ ਪ੍ਰੋਜੈਕਟ ਜਿਹੜਾ ਉਹਦੇ ਤਹਿਤ ਇੱਕ ਨਵੀਂ ਨਿਯੁਕਤੀ ਕਰਕੇ ਆਏ। ਸੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੇ ਬਾਰੇ ਵੀ ਭਾਰਤ ਨੇ, ਹਕੂਮਤ ਨੇ, ਮੋਦੀ ਸਰਕਾਰ ਨੇ ਪੱਕਾ ਮਿਥ ਲਿਆ ਕਿ ਪੰਜਾਬ ਕੋਲੋਂ ਖੋਹ ਲਿਆ ਵਾ। ਜੋ ਮਰਜ਼ੀ ਆਪਾਂ ਭਗਾਈ ਮਾਰਦੇ ਰਹੋ, ਪਰ ਹਕੀਕਤ ਇਹ ਆ ਕਿ ਪੰਜਾਬ ਦੇ ਕੋਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਗਿਆ। ਔਰ ਇਹਦੇ ਲਈ ਜ਼ਿੰਮੇਵਾਰ ਕੌਣ ਆ? 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ 3 ਧਾਰਾਵਾਂ ਨੇ, 78, 79, 80, ਜਿਨ੍ਹਾਂ ਦੇ ਵਿੱਚੋਂ ਇਹ ਸਾਰਾ ਕੁਝ ਨਿਕਲਦਾ। ਸੋ ਪੰਜਾਬ ਦੇ ਪਾਣੀ ਅਤੇ ਪੰਜਾਬ ਦੇ ਦਰਿਆਈ ਪਾਣੀ ਤੇ ਪੰਜਾਬ ਦੀ ਬਿਜਲੀ, ਇਹ ਕੇਂਦਰ ਲੁੱਟ ਕੇ ਲੈ ਗਿਆ। ਪੰਜਾਬੀ ਬੋਲਦੇ ਇਲਾਕੇ ਲੁੱਟ ਕੇ ਲੈ ਗਿਆ। ਫਿਰ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਿਆ ਸੀ। ਉੱਥੇ ਅੱਜ ਕੋਈ ਸਾਡੇ ਚੋਂ ਜਦੋਂ ਜਾਂਦਾ ਪੰਜਾਬ ਦਾ ਪਿੰਡੂ, ਉਹਦੇ ਨਾਲ ਉੱਥੋਂ ਦਾ ਪ੍ਰਸ਼ਾਸਨ, ਪੁਲਿਸ ਅਫਸਰ ਜਾਂ ਸਿਸਟਮ ਇਉਂ ਵਿਹਾਰ ਕਰਦਾ ਜਿਵੇਂ ਅੰਗਰੇਜ਼ਾਂ ਵੇਲੇ ਲਿਖ ਕੇ ਲਾਇਆ ਹੁੰਦਾ ਸੀ, ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ। ਉਹ ਸਾਡਾ ਹਾਲ ਹੋਇਆ ਪਿਆ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੀ ਹੋਂਦ ਹਸਤੀ ਨੂੰ ਖਤਮ ਕਰਨ ਲਈ, ਜਾਂ ਇਹ ਸਮਝ ਲਓ ਵੀ ਜਿਹੜੇ ਮਾੜੀ ਮੋਟੀ ਰੜਕ ਰੱਖਦੇ ਆ ਉਹਨਾਂ ਦੇ ਕਤਲ ਕਰ ਦਿਓ, ਮਾਰ ਦਿਓ, ਤੇ ਬਾਕੀਆਂ ਨੂੰ ਕੇਸਾਧਾਰੀ ਹਿੰਦੂ ਗਰਦਾਨ ਦਿਓ, ਕਿਉਂਕਿ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹੀਆਂ ਲਿਖਤਾਂ ਬਹੁਤ ਲਿਖਾਈਆਂ ਗਈਆਂ ਨੇ। ਇਸ ਮਾਹੌਲ ਦੇ ਵਿੱਚ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਲਈ ਲੜਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ, ਪਾਕਿਸਤਾਨ ਦੇ ਏਜੰਟ ਤੇ ਹੋਰ ਸਾਰਾ ਕੁਝ ਗਰਦਾਨ ਦੇ ਅੱਜ ਇਹਨਾਂ ਨੇ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ, ਤਾਂ ਉਸ ਤੋਂ ਬਾਅਦ ਵਿੱਚ ਹੁਣ ਕਹਿੰਦੇ ਆ ਵੀ ਪਾਕਿਸਤਾਨ ਤਾਂ ਐਵੇਂ ਬਦਨਾਮ ਕਰਦੇ ਰਹੇ ਆ, ਅਸਲੀ ਦੁਸ਼ਮਣ ਤਾਂ ਸਾਡਾ ਕੈਨੇਡਾ ਨਿਕਲਿਆ ਆ। ਹੁਣ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਵਰਗੇ ਮੁਲਕ ਆ ਜਿਹੜੇ, ਉਹ ਇਸ ਮਸਲੇ ਉੱਤੇ ਜਾਂ ਸਿੱਖ ਨੁਕਤਾ ਨਜ਼ਰ ਤੋਂ ਕਿਵੇਂ ਨੇ, ਉਹਦੇ ਬਾਰੇ ਸਾਨੂੰ ਇੱਥੇ ਜਿਹੜੀ ਸੂਚਨਾ ਜਿੰਨੀ ਕੁ ਮਿਲਦੀ ਆ, ਉਹਦੇ ਹਿਸਾਬ ਨਾਲ ਤਾਂ ਅਸੀਂ ਉਨੀ ਕੀ ਗੱਲ ਕਰ ਸਕਦੇ ਆ। ਪਰ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਸਾਡੇ ਕੌਮ ਦੇ, ਸਾਡੇ ਲੋਕਾਂ ਬਾਰੇ, ਸਾਡੀ ਕੌਮ ਦੇ ਹਿੱਤਾਂ ਬਾਰੇ ਜਿਵੇਂ ਇਹ ਮੁਲਕ ਪੂਰੀ ਤਨਦੇਹੀ ਨਾਲ, ਡੈਡੀਕੇਸ਼ਨ ਨਾਲ, ਕਮਿਟਮੈਂਟ ਨਾਲ ਕੰਮ ਕਰਦੇ ਆ, ਉਹਦੇ ਲਈ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ। ਜੇਕਰ ਕੋਈ ਅਮਰੀਕਾ ਦੇ ਵਿੱਚ ਸਿੱਖ ਨੂੰ ਸਮੱਸਿਆ ਆਉਂਦੀ ਆ, ਕੈਨੇਡਾ 'ਚ ਆਉਂਦੀ ਆ, ਆਸਟ੍ਰੇਲੀਆ 'ਚ ਆਉਂਦੀ ਆ, ਇੰਗਲੈਂਡ 'ਚ ਆਉਂਦੀ ਆ, ਤਾਂ ਹਰ ਮੁਲਕ ਦੇ ਵਿੱਚ ਉੱਥੋਂ ਦਾ ਸਿਸਟਮ ਉਸ ਸਮੱਸਿਆ ਦਾ ਹੱਲ ਕੱਢਦਾ। ਅਕਸਰ ਹੀ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਹੁਣ ਦਸਤਾਰ ਤੇ, ਕਿਉਂਕਿ ਜਦੋਂ ਪਹਿਲਾਂ ਕੋਈ ਨਵਾਂ ਜਾਂਦਾ ਕਿਸੇ ਥਾਂ ਤੇ, ਉਹਦੇ ਨਹੀਂ ਪਤਾ ਹੁੰਦਾ ਸਿਸਟਮ ਨੂੰ, ਉਸ ਥਾਂ ਦੇ ਨੂੰ। ਉਹਨਾਂ ਮੁਲਕਾਂ ਦੇ ਵਿੱਚ ਸਾਡੇ ਪੱਗ ਬਾਰੇ, ਦਾੜੀ ਬਾਰੇ, ਕਕਾਰਾਂ ਬਾਰੇ ਨਿਯਮ ਬਣਾ ਕੇ ਸਾਨੂੰ ਸਹੂਲਤ ਦਿੱਤੀ ਜਾਂਦੀ ਆ ਕਿ ਇਹਨਾਂ ਦਾ ਧਰਮ ਇਹ ਗੱਲਾਂ ਕਹਿੰਦਾ ਤੇ ਇਹਨਾਂ ਨੂੰ ਇਹ ਖੁੱਲ੍ਹ ਦਿੱਤੀ ਜਾਵੇ। ਪਰ ਇੱਥੇ ਆਏ ਦਿਨ ਸਾਡੇ ਕੜੇ ਲਾਏ ਜਾਂਦੇ ਆ, ਕਿਰਪਾਨਾਂ ਲਾਈਆਂ ਜਾਂਦੀਆਂ ਨੇ। ਤੇ ਸਭ ਤੋਂ ਭੈੜੀ ਗੱਲ ਇਹ ਹੈ
कि भारत के उस सिस्टम के बारे सानू मत्तां दित्तियां जांदियां ने जिहड़ा सिस्टम मनुखी हक्कां दा घाण करदा। बड़े लोग ने ਜਿਹੜੇ ਕਹਿੰਦੇ ਆ ਕਿ ਜੀ ਲੋਕਤੰਤਰ ਆ, ਜਮਹੂਰੀ ਢੰਗ ਤਰੀਕਿਆਂ ਨਾਲ ਤੁਸੀਂ ਇੱਥੇ ਆਪਦੀ ਗੱਲ ਕਰੋ, ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਭਾਰਤ ਦੀ ਬਦਨਾਮੀ ਹੁੰਦੀ ਆ ਜਦੋਂ ਤੁਸੀਂ ਉੱਥੇ ਗੱਲ ਕਰਦੇ ਹੋ। ਅੱਜ ਜੋ ਵਾਪਰਿਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਪਹਿਲਾਂ ਵੀ ਇੱਥੇ ਕੁਝ ਕਤਲ ਹੋਏ ਨੇ ਜਿਨ੍ਹਾਂ ਦੇ ਵਿੱਚ ਸਿੱਖ ਭਾਈਚਾਰਾ ਬਹੁਤ ਦਰਦ ਜਿਹੜਾ ਹੈਗਾ ਮਹਿਸੂਸ ਕਰ ਰਿਹਾ। ਤੇ ਕੱਲ ਕਿਤੇ ਇੱਥੇ ਚਾਹੇ ਉਹ ਕਾਂਗਰਸ ਦਾ ਲੀਡਰ ਆ, ਚਾहे ਉਹਦੇ ਕੋਈ ਹੋਰ ਵੀ ਘਾਟਾਂ ਕਮਜ਼ੋਰੀਆਂ ਹੋਣ ਸਿਆਸੀ ਤੌਰ ਤੇ, ਪਰ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰੇ ਨੇ ਲਾਈਵ ਹੋ ਕੇ ਇਹ ਗੱਲ ਛੇੜੀ ਕਿ ਭਾਈ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਆ ਉਹਦੇ ਬਾਰੇ ਜੋ ਚਰਚਾ ਚੱਲ ਰਹੀ ਆ ਉਹਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਭਾਈ ਸੰਦੀਪ ਸਿੰਘ, ਜਿਹਨੂੰ ਦੀਪ ਸਿੱਧੂ ਕਰਕੇ ਦੁਨੀਆ ਜ਼ਿਆਦਾ ਚੇਤੇ ਕਰਦੀ ਹੈ, ਵੀ ਉਹਦਾ ਵੀ ਇਸੇ ਤਰੀਕੇ ਨਾਲ ਹੋਇਆ ਹੋਣਾ। ਇਸ ਤਰੀਕੇ ਦੇ ਕੁਝ ਵਿਚਾਰ ਉਹਨੇ ਪ੍ਰਗਟ ਕੀਤੇ ਤੇ ਇਸ ਮੁਲਕ ਦੇ ਹਮਾਇਤੀ ਜਿਹੜੇ ਸਾਨੂੰ ਮੱਤਾਂ ਦਿੰਦੇ ਰਹਿੰਦੇ ਆ ਕਿ ਜੀ ਇੱਥੇ ਬੋਲਣ ਦੀ ਆਜ਼ਾਦੀ ਆ, ਇੱਥੇ ਜੀ ਫਰੀडम ਆਫ ਸਪੀਚ ਆ, ਬੜੀਆਂ ਇਹੋ ਜਿਹੀਆਂ ਮੱਤਾਂ ਦਿੰਦੇ ਆ। ਉਹਨਾਂ ਲੋਕਾਂ ਦੇ ਅੱਜ ਦੰਦ ਜੁੜੇ ਪਏ ਹੋਣੇ ਆ ਵੀ 5 ਵਜੇ ਸਵੇਰੋਂ ਪੁਲਿਸ ਪਾਰਟੀ ਉਹਦੇ ਘਰੇ ਪਹੁੰਚ ਗਈ, ਉਹਦੇ ਬੈਡਰੂਮ ਦੇ ਵਿੱਚ ਜਿੱਥੇ ਉਹ ਆਪਦੇ ਪਰਿਵਾਰ ਦੇ ਨਾਲ ਸੁਖਪਾਲ ਸਿੰਘ ਖਹਿਰਾ ਰਾਤ ਨੂੰ ਜਿਵੇਂ ਲੋਕ ਪੈਂਦੇ ਆ ਉਵੇਂ ਸੀ, ਉੱਥੇ ਪਹੁੰਚ ਗਏ। ਕੁਝ ਸਿਵਲ ਕੱਪੜਿਆਂ 'ਚ ਸੀ, ਕੁਝ ਵਰਦੀਆਂ ਵਾਲੇ ਸੀ, ਕੋਈ ਇਸ ਦੱਸਿਆ ਨਹੀਂ ਪੁੱਛਿਆ ਨਹੀਂ। ਉਹਦਾ ਬੇਟਾ ਜਿਹੜਾ ਉਹ ਵੀ ਵਕੀਲ ਆ ਤੇ ਲਾਈਵ ਉਹਦੀ ਰਿਕਾਰਡਿੰਗ ਸਾਰਿਆਂ ਨੇ ਦੇਖੀ ਆ। ਉਹ ਕਲਪ ਕੇ ਰਹਿ ਗਿਆ ਪਰ ਉਹਨੂੰ ਕੋਈ ਰਾਹ ਨਹੀਂ ਦਿੱਤਾ। ਜੇ ਇਸ ਮੁਲਕ ਦੇ ਵਿੱਚ ਪੁਲਿਸੀਆਂ ਨੂੰ ਇਹ ਹੱਕ ਵਾ ਕਿ ਇੱਕ ਚੁਣੇ ਹੋਏ ਜਨਤਾ ਦੇ ਵਿਧਾਇਕ ਨੂੰ ਜਦੋਂ ਜੀ ਕਰੋ ਜਾ ਕੇ ਉਹਦੇ ਬੈਡਰੂਮ 'ਚੋਂ ਚੱਕ ਲਿਆਓ, ਕੋਈ ਉਹਨੂੰ ਦੱਸਣ ਪੁੱਛਣ ਦੀ ਲੋੜ ਨਹੀਂ, ਤੇ ਉੱਥੇ ਵਕੀਲ ਹਾਜ਼ਰ ਹੋਵੇ, ਉਹਦਾ ਚਾਹੇ ਬੇਟਾ ਆ, ਤੇ ਕੋਈ ਉੱਥੇ ਸੁਣਵਾਈ ਨਾ। ਤੇ ਸਾਡਾ ਆਮ ਲੋਕਾਂ ਦਾ ਕੀ ਹਾਲ ਹੁੰਦਾ ਉਹ ਜਿਹੜੇ ਇਸ ਮੁਲਕ ਦੀਆਂ ਸਿਸਟਮ ਦੀਆਂ ਸਾਨੂੰ ਸਿਫਤਾਂ ਕਰ ਕਰਕੇ ਸੁਣਾਉਂਦੇ ਆ, ਉਹ ਬੋਲਣ ਤਾਂ ਹੁਣ ਮੰਨ ਲੈਂਦੇ ਆ ਕਿ ਭਾਈ ਸੰਦੀਪ ਸਿੰਘ ਸਿੱਧੂ, ਭਾਈ ਹਰਦੀਪ ਸਿੰਘ ਨਿੱਜਰ ਜਾਂ ਹੋਰ ਜਿਹੜੇ ਕਤਲ ਆ ਵੀ ਉਹਨਾਂ ਦੀ ਗੱਲ ਕਰਨੀ ਗਲਤ ਹੈ। ਤੁਹਾਡੇ ਇਸ ਐਕਸ਼ਨ ਤੋਂ ਮੰਨ ਲੈਂਦੇ, ਤੁਹਾਡੀ ਗੱਲ ਮੰਨ ਲੈਂਦੇ ਆ ਕਿ ਵਾਕਿਆ ਹੀ ਉਹ ਬਹੁਤ ਵੱਡਾ ਸੁਖਪਾਲ ਸਿੰਘ ਖਹਿਰਾ ਕੋਈ ਹੋਰ ਕਿਸੇ ਕੇਸ ਵਿੱਚ ਲੜੀਂਦਾ, ਪਰ ਜਿਹੜਾ ਤਰੀਕਾ ਆ, ਇੱਕ ਤੁਹਾਡਾ ਵਿਧਾਇਕ ਆ, ਤੁਹਾਡੇ ਸਿਸਟਮ ਨੇ ਹੀ ਚੁਣਿਆ ਉਹਨੂੰ। ਅਸੀਂ ਨਹੀਂ ਕਹਿੰਦੇ ਕਿ ਉਹ ਖਾਲਿਸਤਾਨ ਦਾ ਹਮਾਇਤੀ ਆ ਜਾਂ ਖਾਲਿਸਤਾਨੀਆਂ ਦਾ ਹਮਾਇਤੀ ਆ, ਅਸੀਂ ਨਹੀਂ ਕਹਿੰਦੇ ਵੀ ਉਹ ਬੜਾ ਸੱਚਾ ਸੁੱਚਾ, ਅਸੀਂ ਨਹੀਂ ਕਹਿੰਦੇ ਕਿ ਜੀ ਉਹ ਗੁਰੂ ਘਰ ਨੂੰ ਬੜਾ ਸਮਰਪਿਤ ਆ। ਅਸੀਂ ਤਾਂ ਇੰਨੀ ਕੁ ਗੱਲ ਪੁੱਛਦੇ ਆ ਕਿ ਜੇ ਚੁਣੇ ਹੋਏ ਤੁਹਾਡੇ ਵਿਧਾਇਕ ਦੀ ਆਹ हैसियत आ औकात आ कि ਉਹਦੇ ਘਰੇ ਬੈਡਰੂਮ 'ਚ ਤੁਸੀਂ ਵੜ ਗਏ 5 ਵਜੇ, ਤਾਂ ਸਾਡੇ ਪਰਿਵਾਰਾਂ ਨਾਲ ਸਾਡੇ ਲੋਕਾਂ ਨਾਲ ਕੀ ਹੁੰਦਾ ਹੋਊ। ਤੇ ਹੋਇਆ ਸਭ ਕੁਝ, ਜੋ ਕੁਝ ਵਾਪਰਿਆ ਇੱਥੇ, ਕਿਹੜੇ ਕਾਨੂੰਨ ਦੀਆਂ ਗੱਲਾਂ, ਕਿਹੜੇ ਸੰਵਿਧਾਨ ਦੀਆਂ ਗੱਲਾਂ, ਇਹ ਸਭ ਇੱਥੇ ਜਾਲੀ ਗੱਲਾਂ ਨੇ, ਨਕਲੀ ਗੱਲਾਂ। ਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਉੱਥੋਂ ਦੇ ਸਿਸਟਮ ਨੂੰ ਫਿਕਰ ਰਹਿੰਦਾ ਕਿ ਸਾਡੇ ਮੁਲਕ ਦਾ ਸਿਟੀਜ਼ਨ ਸੀ ਇੱਥੇ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ, ਉਸ ਮੁਲਕ ਨੂੰ ਤੁਸੀਂ ਚਾਹੁੰਦੇ ਹੋ ਕਿ ਸਿੱਖ ਗਾਲਾਂ ਕੱਢਣ। ਭਾਰਤ ਦਾ ਸਾਰਾ ਗੋਦੀ ਮੀਡੀਆ ਇਸ ਵੇਲੇ ਲਕੀਰ ਖਿੱਚ ਕੇ ਖੜ ਗਿਆ ਹੈ। ਭਾਰਤ ਦਾ ਮੋਦੀ ਤੰਤਰ ਇਸ ਗੱਲ ਤੇ ਡਟਿਆ ਖੜਾ ਹੈ ਕਿ ਜਿਹੜੇ ਵੀ ਸਿੱਖ ਜਾਂ ਹੋਰ ਲੋਕ ਕੈਨੇਡਾ ਨੂੰ ਭੈੜਾ ਮੰਨਣ, ਕੈਨੇਡਾ ਨੂੰ ਕਹਿਣ ਕਿ ਫੇਰ ਕੀ ਹੋ ਗਿਆ ਜੇ ਅਸੀਂ ਤੁਹਾਡੇ ਮੁਲਕ ਦਾ ਇੱਕ ਨਾਗਰਿਕ ਮਾਰਤਾ, ਕਹਿੰਦੇ ਉਹ ਤਾਂ ਵਧੀਆ ਬੰਦੇ ਆ, ਉਹ ਵਧੀਆ ਸਿੱਖ ਨੇ, ਉਹ ਚੰਗੇ ਸਿੱਖ ਨੇ, ਉਹ ਗੁੱਡ ਸਿਟੀਜ਼ਨ ਨੇ, ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਕੈਨੇਡਾ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾਉਣ। ਪਰ ਉਹ ਕਹਿੰਦਾ ਬੰਦੇ ਬਹੁਤ ਮਾੜੇ ਆ, ਉਹ ਦੇਸ਼ ਦੇ ਗਦਾਰ ਨੇ ਜਿਹੜੇ ਕਹਿੰਦੇ ਆ ਕਿ ਉੱਥੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਿਉਂ ਕੀਤਾ ਗਿਆ। ਆਹ ਹਾਲਾਤ ਹੈ ਇਸ ਮੁਲਕ। ਦੇਸ਼ ਭਗਤ ਉਹ ਆ ਜਿਹੜਾ ਆਪਦੀ ਹੀ ਕੌਮ ਦੇ ਇੱਕ ਸਿੱਖ ਦੇ ਕਤਲ ਦੇ ਬਾਅਦ ਵਿੱਚ ਇੰਡੀਆ ਨੂੰ ਕਾਤਲ ਧਿਰ ਨੂੰ ਸਹੀ ਕਵੇ। ਤੇ ਦੇਸ਼ ਦਾ ਗਦਾਰ ਕੌਣ ਆ? ਜਿਹੜਾ ਇਹ ਕਹਿੰਦਾ ਹੈ ਕਿ ਭਾਈ ਸਾਡੀ ਕੌਮ ਦੇ ਬੰਦਿਆਂ ਨੂੰ ਤੁਸੀਂ ਕਿਉਂ ਮਾਰਦੇ ਹੋ। ਆ ਇਸ ਮੁਲਕ ਦੇ ਰੰਗ ਢੰਗ ਨੇ। ਹੁਣ ਇਸ ਮੁਲਕ ਦੇ ਵਿੱਚ ਕਹਿੰਦੇ ਬੋਲਣ ਦੀ ਆਜ਼ਾਦੀ ਹੈ। ਬੋਲਣ ਦੀ ਆਜ਼ਾਦੀ ਕਿਹਨਾਂ ਨੂੰ ਆ ਉਹ ਸੁਣ ਲਓ। ਸੋਸ਼ਲ ਮੀਡੀਆ ਉੱਤੇ ਪਿਛਲੇ 5-6 ਦਿਨਾਂ ਤੋਂ ਵੈਸੇ ਤਾਂ ਭਗਾਈ ਮਾਰਦਾ ਸੀ, ਪਰ ਇੱਕ ਕੋਈ ਚੱਕਰਾਂ ਦਾ ਹਿੰਦੂ ਕੱਟੜਪੰਥੀ ਆ, ਹਿੰਦੂ ਅੱਤਵਾਦੀ,
ਉਹਨੇ ਸਿੱਧੀ ਗੱਲ ਨਵੇੜਤੀ ਵੀ ਇਹ ਬਾਹਲੇ ਰੌਲੇ ਪੈਣ ਦੀ ਲੋੜ ਨਹੀਂ, ਟਾਇਰ ਖਰੀਦੋ ਹਿੰਦੂਓ ਟਾਇਰ। ਜਦੋਂ ਇਹਨਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਿੱਖਾਂ ਦੇ ਅੱਗ ਲਾਈ ਸੀ ਨਾ, ਉਦੋਂ ਫਿਰ ਪੰਜਾਬ ਨੂੰ ਭੱਜੇ ਸੀ ਤੇ ਚੀਕਾਂ ਮਾਰਦੇ ਸੀ, ਭੁੱਲ ਗਏ ਸੀ ਖਾਲਿਸਤਾਨ। ਇਹੋ ਜਿਹੀਆਂ ਗੱਲਾਂ ਲੈ ਕੇ ਪਿਛਲੇ ਦਿਨਾਂ ਤੋਂ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਪਾ ਰਿਹਾ। ਹੁਸ਼ਿਆਰਪੁਰ ਜ਼ਿਲ੍ਹੇ ਦਾ ਉਹ ਬੰਦਾ ਹੈ ਤੇ ਇੱਕ ਵੀ ਪੁਲਿਸੀਏ ਨੇ ਉਹਨੂੰ ਫੋਨ ਕਰਕੇ ਜਾਂ ਉਹਦੇ ਘਰੇ ਜਾ ਕੇ, ਇੱਥੇ ਜੇ ਕੋਈ ਸਿੱਖਾਂ ਦਾ ਮੁੰਡਾ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਪਾ ਲਵੇ ਸੋਸ਼ਲ ਮੀਡੀਆ ਤੇ, ਉਹਦਾ ਜੌਣਾ ਦੁੱਭਰ ਕਰ ਦਿੰਦੇ ਆ। ਕੁਝ ਅਰਸਾ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਧੜਾ ਧੜ UAPA ਦੇ ਪਰਚੇ ਬਣਾਏ ਜਾ ਰਹੇ ਸੀ, ਉਹਨਾਂ ਪਰਿਵਾਰਾਂ ਦੇ ਕੋਲੇ ਇਹੀ ਸੁਖਪਾਲ ਸਿੰਘ ਖਹਿਰਾ ਜਾ ਕੇ ਦੁੱਖ ਦਰਦ ਵੰਡਾ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਸੱਜਣ ਆਪੋ ਆਪਣੇ ਬੱਚਿਆਂ ਦੇ ਬਾਰੇ ਜਾਂ ਕਿਸੇ ਹੋਰ ਗੱਲ ਦੇ ਵਿੱਚ ਸਾਡੇ ਨਾਲ ਸੰਪਰਕ ਕਰਕੇ ਜਾਂ ਸਾਡੇ ਵਰਗੇ ਹੋਰ ਲੋਕਾਂ ਨਾਲ ਸੰਪਰਕ ਕਰਕੇ ਦੁੱਖ ਰੋਂਦੇ ਰਹੇ ਕਿ ਜੀ ਥਾਣੇ ਤੋਂ ਸੁਨੇਹਾ ਆਇਆ ਸੀ ਕਿ ਆਪਦੇ ਬੇਟੇ ਨੂੰ ਲੈ ਕੇ ਆਓ। ਤੇ ਜਦੋਂ ਗਏ ਆ ਤੇ ਕਹਿੰਦੇ ਜੀ ਆਹ ਤੂੰ ਦੱਸ ਭਾਈ ਆ ਖਾਲਿਸਤਾਨ ਜਿੰਦਾਬਾਦ ਕਿਉਂ ਲਿਖਿਆ, ਤੂੰ ਆਹ ਗੱਲ ਪੋਸਟਰ ਕਿਉਂ ਪਾਇਆ, ਆ ਸੈਕਸ ਫਾਰ ਜਸਟਿਸ ਵਾਲਿਆਂ ਨਾਲ ਤੇਰਾ ਕੀ ਸੰਬੰਧ ਵਾ, ਆਹ ਤੈਨੂੰ ਬੰਦਾ ਕਿਉਂ ਫੋਨ ਕਰਦਾ ਹੁੰਦਾ। ਹੱਦ ਹੋ ਗਈ। ਪਿੱਛੇ ਜੇ ਇੱਥੇ ਕੋਈ ਸੱਜਣ ਮਿਲਣ ਆਏ, ਉਹਨਾਂ ਨੇ ਮੈਨੂੰ ਆਉਣ ਤੋਂ ਪਹਿਲਾਂ ਘਰੇ ਜਿਵੇਂ ਫੋਨ ਕਰ ਲਿਆ ਤੇ ਉਹ ਮਤਲਬ ਕਿ ਫੋਨ ਦੇ ਉੱਤੇ ਗੱਲ ਇੰਨੀ ਹੋਈ ਵੀ ਸਾਨੂੰ 15 ਮਿੰਟ ਲੱਗਣਗੇ। ਮੈਂ ਕਿਹਾ ਜੀ ਆ ਜਾਓ। ਤੇ ਜਦੋਂ ਉਹ ਬੈਠੇ ਆ ਕੇ ਉਹਨੇ ਟਾਈਮ 'ਚ ਹੀ ਇੱਕ ਫੋਨ ਆ ਗਿਆ ਕਿਸੇ ਏਜੰਸੀ ਦਾ, ਉਹ ਨਾਂ ਲੈ ਕੇ ਉਹਦਾ ਪੁੱਛਣ, ਕਹਿੰਦੇ ਜੀ ਤੁਸੀਂ ਉਹਨੂੰ ਜਾਣਦੇ ਹੋ? ਮੈਂ ਕਿਹਾ ਮੈਨੂੰ ਤਾਂ ਧਿਆਨ 'ਚ ਨਹੀਂ ਕਿਹਦੀ ਗੱਲ ਕਰਦੇ ਹੋ। ਫਿਰ ਉਹ ਕਹਿੰਦੇ ਅਸੀਂ NIA ਦੇ ਬੋਲਦੇ ਆ। ਮੈਂ ਕਿਹਾ ਅੱਛਾ ਦੱਸੋ ਕੀ ਆ? ਕਹਿੰਦੇ ਵੀ ਆਹ ਬੰਦੇ ਤੁਸੀਂ ਜਾਣਦੇ ਹੋ? ਮੈਂ ਕਿਹਾ ਮੈਨੂੰ ਨਹੀਂ ਪਤਾ। ਉਹ ਜਦੋਂ ਉਹਨਾਂ ਬੰਦਿਆਂ ਨਾਲ ਗੱਲਾਂ ਗੁੱਲਾਂ ਕਰਦੇ ਰਹੇ, ਜਦੋਂ ਤੁਰਨ ਲੱਗੇ ਮੈਂ ਕੁਦਰਤ ਤੋਂ ਪੁੱਛਿਆ, ਮੈਂ ਕਿਹਾ ਜੀ ਤੁਹਾਡਾ ਸ਼ੁਭ ਨਾਮ, ਫੋਨ ਤੇ ਨੰਬਰ ਭਰ ਲਵਾਂ ਤੁਹਾਡਾ ਨਾਂ? ਉਹਨੇ ਉਹ ਨਾਂ ਲਿਆ ਆਪਦਾ। ਮੈਂ ਉਦੋਂ ਤਾਂ ਮੇਰੇ ਧਿਆਨ 'ਚ ਨਾ ਗੱਲ ਆਈ, ਬਾਅਦ 'ਚ ਮੇਰੇ ਚੇਤੇ ਆਇਆ ਵੀ ਇਹਦੇ ਹੀ ਨਾਂ ਲੈ ਕੇ ਪੁੱਛਦੇ ਸੀ। ਮਤਲਬ ਕਿ ਉਹ ਦੱਸ ਰਿਹਾ ਕਿ ਤੇਰਾ ਅਸੀਂ ਫੋਨ ਟਰੇਸ ਕਰਦੇ ਆ, ਹਰ ਵਕਤ ਸੁਣਦੇ ਆ ਤੇਰਾ ਫੋਨ, ਤੈਨੂੰ ਫੋਨ ਕਿਹਨੇ ਕੀਤਾ। ਆ ਇਸ ਮੁਲਕ ਦਾ ਹਾਲ। ਸਾਡੇ ਫੋਨ ਕਾਲ ਦੇ ਉੱਤੇ ਵੀ ਨਜ਼ਰ ਆ, ਸਾਡੇ ਸੋਸ਼ਲ ਮੀਡੀਆ ਤੇ ਵੀ ਨਜ਼ਰ ਆ। ਜੇ ਕੋਈ ਇਹਦੇ 'ਚ ਮੈਸੇਂਜਰ ਦੇ ਉੱਤੇ ਕਾਲ ਕਰੇ, ਆਹ ਦੱਸੋ ਜੀ ਤੁਹਾਨੂੰ ਕਿਆ ਤੋਂ ਇਹਨੇ WhatsApp ਤੇ ਚੀਜ਼ ਭੇਜੀ ਜਾਂ ਮੈਸੇਂਜਰ ਤੇ ਚੀਜ਼ ਭੇਜੀ। ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਵੀ ਨਜ਼ਰ। ਸਾਡਾ ਆਮ ਸਿੱਖਾਂ ਦਾ ਜਿਹੜੇ ਪੰਥ ਦਾ ਦਰਦ ਰੱਖਦੇ ਆ ਉਹਨਾਂ ਦਾ ਇਸ ਤਰੀਕੇ ਨਾਲ ਆ, ਪਰ ਜਿਹੜਾ ਸ਼ਰੇਆਮ ਲਿਖਦਾ ਵੀ ਟਾਇਰ ਖਰੀਦੋ ਤੇ ਇਹਦੇ ਗਲਾਂ 'ਚ ਪਾਓ, ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਹੁਸ਼ਿਆਰਪੁਰ ਦੇ ਕਿਸੇ ਪੁਲਿਸ ਵਾਲੇ ਨੇ ਇਸ ਪਾਸੇ ਧਿਆਨ ਦਿੱਤਾ, ਪਰ ਜੇ ਕਿਤੇ ਕੋਈ ਸਿੱਖ ਨੌਜਵਾਨ ਹੋਵੇ, ਉਹਦੀ ਕੋਈ ਗੱਲ ਹੋਵੇ, ਉਦੋਂ ਨਹੀਂ ਕਿਸੇ ਦੇ ਆਰਡਰ ਉਡੀਕਦੇ। ਹੁਣ ਉਡੀਕ ਰਹੇ ਆ ਵੀ ਕੋਈ ਸਿੱਖ ਆਵੇ ਪਹਿਲੋਂ ਕੰਪਲੇਂਟ ਕਰੇ। ਸਿੱਖਾਂ ਬਾਰੇ ਕੋਈ ਕੰਪਲੇਂਟ ਨਹੀਂ, ਉਦੋਂ ਆਪੇ ਕਹਿੰਦੇ ਸਾਨੂੰ ਪਤਾ ਲੱਗਿਆ। ਬੜੀ ਵਾਰ ਮੈਨੂੰ ਜਾਂ ਸਾਡੇ ਹੋਰ ਭਾਈਚਾਰੇ ਦੇ ਸਾਡੇ ਨੇੜ ਦੇ ਸੱਜਣਾਂ ਨੂੰ ਸੱਦਦੇ ਆ, ਉਦੋਂ ਭਕਾਈ ਇਹਨਾਂ ਦੀ ਇਹੀ ਹੁੰਦੀ ਆ ਕਿ ਜੀ ਉੱਪਰੋਂ ਆਇਆ। ਉੱਪਰੋਂ ਕੀ ਹੁੰਦਾ? ਤੁਸੀਂ ਇੱਥੇ ਹੀ ਸਾਡਾ ਦੇਖਦੇ ਹੋ ਤੇ ਆਪੇ ਹੀ ਸੱਦ ਕੇ ਆਪ ਹੀ ਆਪਦੇ ਲੱਗ ਜਾਂਦੇ ਹੋ ਵੀ ਆਹ ਨਾ ਕਰੋ ਜੀ, ਉਹ ਨਾ ਕਰੋ। ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ ਸੀ ਉਦੋਂ ਵੀ, ਜਾਂ ਹੋਰ ਜਦੋਂ ਵੀ ਕੋਈ ਮਸਲਾ ਬਣਦਾ ਉਦੋਂ ਸਾਡੇ ਦੁਆਲੇ ਹੋ ਜਾਂਦੇ ਆ। ਪਰ ਆ ਜਿਹੜਾ ਸਾਡੀ ਬੋਲਣ ਦੀ ਆਜ਼ਾਦੀ ਉਦੋਂ ਕਿੱਥੇ ਗਈ ਹੁੰਦੀ ਆ? ਜਿਹੜੀ ਆ ਬੋਲਣ ਦੀ ਆਜ਼ਾਦੀ, ਉਹਨੂੰ ਆ ਕੇ ਟਾਇਰ ਖਰੀਦਣ ਦੀਆਂ ਗੱਲਾਂ ਕਰਦਾ। ਬਹੁਤ ਵਾਰ ਮੈਂ ਖੁਦ ਸਾਡੇ ਭਾਈਚਾਰੇ ਦੇ ਸਿੱਖ ਨੌਜਵਾਨਾਂ ਨੂੰ ਬਿਠਾ ਕੇ ਗੱਲਾਂ ਕਹਿੰਦਾ ਰਹਿਣਾ ਕਿ ਆਪਣੇ ਸੋਸ਼ਲ ਮੀਡੀਆ ਖਾਤੇ ਮਿੰਟੋ ਮਿੰਟੀ ਇਹ ਬਲੌਕ ਕਰ ਦਿੰਦੇ ਆ, ਬੰਦ ਕਰਵਾ ਦਿੰਦੇ ਆ, ਤੇ ਆਪਾਂ ਸਹਿਜ ਨਾਲ ਕੋਈ ਇਹੋ ਜਿਹੀ ਗੱਲ ਨਾ ਲਿਖਿਆ ਕਰੋ। ਪਰ ਸਾਡੇ ਸੋਸ਼ਲ ਮੀਡੀਆ ਅਕਾਊਂਟ ਆਏ ਦਿਨ ਬੰਦ ਹੁੰਦੇ ਆ। ਇਹਨਾਂ ਨੂੰ ਆਹ ਲਿਖਣ ਦੀ ਖੁੱਲ੍ਹ ਦਿੱਤੀ ਜਾਂਦੀ ਆ ਕਿ ਟਾਇਰ ਖਰੀਦੋ ਤੇ ਸਿੱਖਾਂ ਦੇ ਗਲਾਂ 'ਚ ਪਾਓ। ਤੇ ਜਦੋਂ ਕੋਈ ਇਹਨਾਂ ਦੇ ਬਦਲੇ 'ਚ ਲਿਖੇ ਵੀ ਤੁਸੀਂ ਚੇਤੇ ਕਰ ਲਓ ਤੁਹਾਡੀਆਂ ਗਜ਼ਨੀ 'ਚ ਵਿਖਦੀਆਂ ਹੁੰਦੀਆਂ ਸੀਗੀਆਂ, ਇੱਥੋਂ ਲੈ ਜਾਂਦੇ ਸੀ ਚੱਕ ਕੇ, ਉੱਥੇ ਬਾਜ਼ਾਰ ਲੱਗਦਾ ਸੀ ਮਿਨਾਰੇ 2 ਦਿਨਾਰ, ਵੀ 2 ਦਿਨਾਰ ਦੇ ਵਿੱਚ ਭਾਰਤ ਤੋਂ ਲਿਆਂਦੀ ਹੋਈ ਹਿੰਦੂ ਕੁੜੀ। ਵੈਸੇ ਇਹੋ ਜਿਹੀਆਂ ਗੱਲਾਂ ਸਾਨੂੰ ਬੜੀਆਂ ਕਹਿਣੀਆਂ ਔਖੀਆਂ ਲੱਗਦੀਆਂ ਨੇ ਕਿਉਂਕਿ ਅਸੀਂ ਇਹੋ ਜਿਹੇ ਹੈ ਨਹੀਂ, ਪਰ ਜਦੋਂ ਸੂਰ ਨਾਲ ਲੜੀਏ ਫਿਰ ਸੂਰ ਨਾਲ ਲੜਦਿਆਂ ਗੰਦ ਵਿੱਚ ਕੱਪੜੇ ਲਿਬੜਦੇ। ਇਹ ਗੱਲਾਂ ਕਦੇ ਵੀ ਸਾਨੂੰ ਨਾ ਸਾਡੇ ਪੁਰਖਿਆਂ ਬਜ਼ੁਰਗਾਂ ਨੇ ਕਦੇ ਕੀਤੀਆਂ ਹੋਣੀਆਂ ਨੇ। ਤੇ ਜਿਹਨੂੰ ਪਿਛਲੇ ਸਮੇਂ ਦੇ ਕਿਸੇ ਬਜ਼ੁਰਗ ਨੂੰ ਇਹ ਗੱਲਾਂ ਦਾ ਪਤਾ ਲੱਗੇ ਕਿ ਅੱਜ ਦੇ ਸਿੱਖ ਇਹ ਗੱਲਾਂ ਕਰਦੇ ਆ ਕਿ ਤੁਹਾਡੀਆਂ ਅਸੀਂ ਜਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ, ਉਹ ਸਾਨੂੰ ਹੀ ਮਾੜਾ ਕਹਿਣਗੇ।
क्योंकि साडा धर्म च साडा अखलाक इदां दा है नहीं। पर हिंदू कट्टड़वाद ने सिख चेतना नूं इन्ना क दुखी कीता होया, इन्ना क तंग कीता होया, हद होई पई आ। उठ के कहण लगे हुए ने कि नौवें पातशाह की शहादत नाल कश्मीरी पंडितां दा कोई लागा देगा नहीं, कोई तिलक जनेऊ दी राखी लई दी शहादत हुई। शरेआम मुकर रहे ने। इत्थे चल रहे ने प्रोग्राम। एक वो जिहड़ी बहुत प्रोमीनेंट औरत पत्रकार है, वो एक प्रोग्राम च बोल रही है। रितेश लक्खी ने भी ਉਹਦੇ ਬਾਰੇ ਉਦੋਂ लिखिया सी ਤੇ ਉੱਥੇ ਉੱਠ के वो चलदी गल च ਜਦੋਂ कह बैठी कि जी इत्थे तवलीन सिंह दा प्रोग्राम सी ਉਹ भी नौवें पातशाह की कश्मीरी पंडितां दी शहादत तो उठ के खड़ा होया, कहंदा जी बिल्कुल गलत कहने, यह जी कोई गल ही नहीं हुई। हुण तां शरेआम अगले कहंदे ते इस गल तो भी मुकर गए भी साडियां गजनी दे बाजारां चों छड़ा के लिआंदियां। ਉਹ ਕਹਿੰਦੇ जी नवे तरीके नाल इतिहास लिखाउणा सारा, ਉਹਦੇ ਵਿੱਚ हिंदू ਨੂੰ महान बनाउणा। ਕਹਿੰਦੇ जी ਜਿਹੜਾ अशोका हैगा जां होर साडा कोई भारती धरती ਦਾ नायक आ, ਉਹਨੂੰ ਅਸੀਂ महान कहना। ਅਸੀਂ ਕਿਸੇ ਜਿਹੜਾ ਹੈਗਾ ਨਪੋਲੀਅਨ ਸਿਕੰਦਰ ਨੂੰ ਜਾਂ ਕਿਸੇ ਹੋਰ ਨੂੰ महान नहीं कहना। ਹੋਰ ਬੜੀਆਂ ਗੱਲਾਂ। ਸੋ ਜਿਹੜਾ ਨਵਾਂ ਭਾਰਤ ਬਣਨ ਜਾ ਰਿਹਾ ਉਹਦੇ ਵੱਲ ਧਿਆਨ ਦੇ ਕੇ ਜੇਕਰ ਤੁਸੀਂ ਵਿਚਾਰ ਚਰਚਾ ਕਰੋ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ। ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਭਾਈਚਾਰੇ ਨੂੰ ਕਹਿ ਰਿਹਾ ਕਿ 1947 ਤੋਂ ਲੈ ਕੇ ਜੋ ਕੁਝ ਆਪਾਂ ਝੱਲਿਆ ਇਹਦੇ ਨਾਲੋਂ ਵੀ ਆਉਣ ਵਾਲਾ ਸਮਾਂ ਜ਼ਿਆਦਾ ਖਤਰਨਾਕ ਹੋਏਗਾ। ਜਿਹੜਾ ਇਸ ਮੌਕੇ ਮਾਹੌਲ ਬਣਿਆ ਹੋਇਆ ਹੈ, ਤੁਸੀਂ ਸਾਫ਼ ਦੇਖ ਰਹੇ ਹੋ कि अमेरिका दे विच जाके भारत दे वल्लों बोलण वाले आ जय शंकर प्रसाद उहदा नाम है, उहने जिस तरीके नाल कहा कि जी ना तां कोई असीं कतल कीता, ना साडा कोई इहो जिहा नीति एजेंडा, एवें साडे बारे कही जांदे हो, जे कोई सबूत प्रूफ है गया तां असीं उत्ते चर्चा कर लांगे। मतलब कहण तो पावे भी असीं नहीं तुहाडी सुणनी साडी, जिहड़ा मारना सी मारता, कर लो की करदे। ਹੁਣ जे इस मुल्क ने इस मुल्क के नुमाइंदियां ने यह स्टाइल ये अंदाज फड़िया तो यह साफ भाव आ भी चाहे तुसी जो मर्जी सबूत लियाई चलो असीं नहीं मनना। दूजी गल नाल दी नाल कहंदे आ भी असीं तां तुहानूं लिस्टां दिंदे रहे हां कि ये बंदियां ने आ कीता है, ओह कीता। हुण आपे ही इन्हां ने बनाया पिया बई जी निज्जर ने फलाना कतल कराया, फलानी, सब झूठ तपाना, जिवें भाई खंडे बारे झूठ बोलदे सी। तो किसी भी बारे कुछ भी मर्जी भकाई मार सकते हैं। तो इत्थे इन्हां दा जिहड़ा भौंके रखे ने गोदी मीडिया वाले, वो उही राह गा लापी जांदे ने कि जी इन्हां ने आ करता सी, ये तां ओह करदे सी, इन्हां ने ऐ कराता सी। सो पहला किसी आम सिख नूं इन्ना बदनाम करो ते मुड़ के उहनूं कतल करके मुकरी चलो भी असीं तां तुहानूं पहलां उदां मंगदे सीगे उन्हां दी हवालगी, पर तुसीं नहीं कीती तां असीं कतल कुतल कोई नहीं करवाया। हुण इह गल इत्थे तक नहीं है, ये तां हो चुकी गल आ। कनेडा जां अमेरिका जां होर मुल्क इस मसले ते की करदे कराउंदे आ ਉਹ ਤਾਂ चलो बाद की गल आ, पर जो सानू इत्थे बैठा नूं महसूस हो रहा बई इन्हां ने मिसलिया हैगा कि किसी की परवाह नहीं करनी ते सिखां उत्ते दरड़न की जिहड़ी नीति आ ਉਹ लागू रखनी। ना तां इस भारत विच आपां चेते रखो बथेरे वारी मुसलमानां उत्ते जुल्म होया, कोई मुसलमान मुल्क या UNO ने स्टैंड नहीं लिया कि इंडिया के हाकमों सानू दसो क्यों मुसलमानों का घाण हो रहा। इस भारत विच ईसाइयां का घाण होया, दलितां का घाण होया, किसी UNO ने किसी होर मुल्क ने स्टैंड नहीं लिया। हुण जे स्टैंड लिया किसी ने बड़े लंबे अरसे बाद तां भाई हरदीप सिंह निज्जर बारे लिया ते नाल दी नाल होर सिखां दे घाण बारे जां भारत विच धार्मिक तौर के उत्ते जो जुल्म हो रहा उहदे बारे चर्चा छिड़ी है। ते जेकर इस मौके भारतीय हुकूमती तंत्र नूं नत्थ ना पाई गई, ये होर वध बेलगाम हो के जो कुछ करनगे फिर वो चेते करन दी तुहानूं सारिआं नूं आपदे मन विच वसाउण दी लोड़ आ कि सिर ते नहीं वो कुंडा ते हाथी फिरे लुंडा। इत्थे गाना एक तुरिया फिरदा भी बांदरां दे हत्थ आ गई तीलां वाली डब्बी, ला के अग तमाशा देखी जाते। सो भारत विच बसदियां घट गिणतियां लई आउण वाले दिन बेहद खतरनाक होणगे जदों वो कनेडा अमेरिका नूं पार करके इस रौले तो निकलण तो बाद जिहड़ा सोची बैठे।
गलवान घाटी वाली गल कल उत्थे अमेरिका च बोलण तो बाद सारे अज इत्थे अखबारां च छपी आ कि चाइना नाल उदों दे संबंध बिगड़े हुए ने, हुण कनेडा ते अमेरिका नाल बिगड़न जा रहे ने। तो ये सारा गुस्सा उन्होंने आपदी करतूत उत्ते नहीं कढ़ना। बहुत सारे सियाणे जिहड़े चिंतक ने वो अड अड टीवी चैनलों के उत्ते पिट रहे ने कि भारत सारे पासियां तो घेरे जा रहा, आपदे हितां दी बली दे रहा, सिर्फ मोदी अते उहदे कुछ बंदियां दे मगर लग के ये खतरनाक रुझान है। पर उन्होंने इस सारे कासे दे जदों सिट्टे भुगतने पैणे आ, जदों आर्थिक तौर के उत्ते जां होर राजनीतिक तौर ते सट बजनी आ, तां ओहदा गुस्सा भारत दीआं घट गिणतियां ते निकलना ते सब तो वध गुस्सा सिखां उत्ते कढिया जाना। ये गल ध्यान विच रखण दी लोड़ है कि भारतीय हुकूमती तंत्र हिंदू कट्टड़वाद दे झंडे हेठ है। मतलब ये आ कि 1947 तो सिखां नाल जो कुछ वापरिया वो वापरिया हैगा कांग्रेस जिन्होंने सैकूलर समझिया जाता सी, सैकूलर तो वैसे काहदी सी उस तिरंगे झंडे की छत्र छाया हेठ उन्होंने जुल्म किया। पर हुण तां उन्हां कोले कमांड आ जिहड़े गुरु नानक पातशाह दे पहले दिन तो दुश्मन आ, गुरु नानक साहिब दे फलसफे दे ते गुरु नानक साहिब दे पैरोकारां दे दुश्मन आ कि साडे जनेऊ तो इन्हां ने इनकार किया। सो जिहड़ा आउण वाला समा उहदे च हिंदू कट्टड़वाद बिल्कुल नंगा चिट्टा हो के एक बार सिੱਖੀ ਅਤੇ सिखां दे दुआले होण दे आसार ने। उस वक्त लई तैयारी करन दी बजाए साडे कौम दे इत्थे पंजाब विच वसदे जिहड़े लीडर ने वो खखड़ियां करेले होए फिरदे। किहदे तो आस करोगे? सब तो वड्डी धैर मन्नी जांदे आ अकाली श्रोमणी अकाली दल ते सरदार सुखबीर सिंह बादल दी लियाकत दा ओहदी समझ दा सानू सारिआं नू पता ही आ भी कित्थे के खड़ा, जिहड़ा आपदे इष्ट दी बेअदबी करवा सकदा है आपदे राज भाग विच, जिहड़ा सरसे वालियां नू खुल दे सकदा कि सिखां दे उत्ते जिहड़ा छा जाओ, जिहड़ा बुच्चड़ पुलसियां नू सैणी वर्गियां नू खुल दे सकदा, ਉਹਦੇ ਤੋਂ ਤੁਸੀਂ ਸਿੱਖ ਹੱਕਾਂ ਦੀ ਤੇ ਸਿੱਖ ਹਿੱਤਾਂ ਦੀ ਰਾਖੀ ਦੀ ਗੁੰਜਾਇਸ਼ ਕਿੱਥੋਂ ਨਿਕਲ ਆਊ? ਸੋ ਜਿਹੜਾ ਭਵਿੱਖ ਵਾ ਉਹ ਬੇਹੱਦ ਖਤਰਨਾਕ ਆ। ਜਿਹੜਾ ਇਹ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਭਾਈ ਨਿੱਜਰ ਦੇ ਕਤਲ ਦੇ ਦੋਸ਼ ਕੈਨੇਡਾ ਵੱਲੋਂ ਪਾਰਲੀਮੈਂਟ ਵਿੱਚ ਇੰਡੀਆ ਤੇ ਲਾਉਣ ਤੋਂ ਬਾਅਦ ਜੋ ਮਾਹੌਲ ਬਣਿਆ ਹੋਇਆ ਉਹਨੂੰ ਧਿਆਨ ਵਿੱਚ ਰੱਖ ਕੇ ਇਹ ਸੋਚੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਉੱਤੇ ਕਿਸ ਤਰੀਕੇ ਨਾਲ ਕਹਿਰ ਚਲਾਇਆ ਜਾ ਸਕਦਾ ਇੰਡੀਅਨ ਸਟੇਟ ਵੱਲੋਂ। ਜਿਵੇਂ ਜਸਪਤ ਰਾਏ ਨੇ ਪੰਗਾ ਤਾਂ ਆਪ ਲਿਆ, ਸਿੱਖਾਂ ਦੇ ਹੱਥੋਂ ਮਾਰਿਆ ਗਿਆ ਤੇ ਲਖਪਤ ਰਾਏ ਉਹਦੇ ਭਰਾ ਨੇ ਫਿਰ ਇਹ ਨਹੀਂ ਸੀ ਮੰਨਿਆ, ਉਹਨੂੰ ਬਥੇਰਾ ਸਮਝਾਇਆ ਲੋਕਾਂ ਨੇ ਵੀ ਤੇਰੇ ਭਰਾ ਨੇ ਆਪ ਪੰਗਾ ਲਿਆ ਤੇ ਤੂੰ ਨਾ ਕਰ, ਪਰ ਉਹਨੇ ਸਿੱਖਾਂ ਦੇ ਉੱਤੇ ਛੋਟੇ ਘੱਲੂ ਘਾਰੇ ਮੌਕੇ ਜੋ ਜ਼ੁਲਮ ਕੀਤਾ ਸਾਹਮਣੇ, ਉਹੀ ਗੱਲ ਇਸ ਮੌਕੇ ਹੈ ਕਿ ਜਿਹੜਾ ਕੁਝ ਭਾਰਤੀ ਹਿੱਤਾਂ ਨੂੰ ਨੁਕਸਾਨ ਹੋਣਾ ਹੈ ਉਹਦਾ ਖਮਿਆਜਾ ਸਿੱਖਾਂ ਨੂੰ ਭੁਗਤਣਾ ਪੈ ਸਕਦਾ। ਸੋ ਇਸ ਗੱਲ ਲਈ ਤਿਆਰੀ ਕਰਨ ਦੀ ਲੋੜ ਆ, ਪਰ ਸਾਡੇ ਬੰਦਿਆਂ ਨੂੰ ਇਸ ਪਾਸੇ ਦੀ ਬਜਾਏ ਹੋਰ ਗੱਲਾਂ, ਮੈਂ ਫੇਰ ਕਹਿਣਾ ਔਰ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਕਿ 1947 ਤੋਂ ਬਾਅਦ ਸਿੱਖਾਂ ਨੂੰ ਲੱਗਦਾ ਕਿ 1984 ਸਾਡੇ ਲਈ ਬਹੁਤ ਜ਼ੁਲਮ ਵਾਲਾ ਸਾਲ ਸੀ, ਜਦੋਂ ਜੂਨ ਅਤੇ ਨਵੰਬਰ ਮਹੀਨੇ ਦੇ ਵਿੱਚ ਸਾਡੇ ਉੱਤੇ ਬਹੁਤ ਕਹਿਰੀ ਹੱਲੇ ਹੋਏ, ਘੱਲੂ ਘਾਰੇ ਹੋਏ। ਉਸ ਤੋਂ ਬਾਅਦ ਵਿੱਚ ਬਹੁਤ ਭੈੜਾ ਵਾਪਰਿਆ ਜਦੋਂ ਹਜ਼ਾਰਾਂ ਸਿੱਖਾਂ ਨੂੰ ਅਣਪਛਾਤੀਆਂ ਲਾਵਾਰਸ ਲਾਸ਼ਾਂ ਕਹਿ ਕੇ ਸਾੜਿਆ ਗਿਆ, ਉਹ ਵੀ ਮਾੜਾ ਸੀ। ਜੂਨ 84 ਨਵੰਬਰ 84 ਵੀ ਮਾੜਾ ਸੀ, ਸਭ ਕੁਝ ਹੀ ਮਾੜਾ ਸੀ। ਪਰ ਅਸਲ ਮਾੜਾ ਜਿਹੜਾ ਹੈਗਾ ਹੁਣ ਹੋਏ, ਅੱਗੇ ਹੋਏ। ਸਾਡੀ ਕੌਮ ਦੀ ਕੀ ਤਿਆਰੀ ਆ, ਅਸੀਂ ਇਸ ਮਾਹੌਲ ਦੇ ਵਿੱਚੋਂ ਕਿਵੇਂ ਬਚ ਕੇ ਆਪਦੇ ਹਿੱਤਾਂ ਦੀ ਰਾਖੀ ਕਰਨੀ ਆ, ਇਹਦੀ ਚਰਚਾ ਕਰਨ ਦੀ ਲੋੜ ਆ, ਇਹਦੇ ਬਾਰੇ ਧਿਆਨ ਦੇਣ ਦੀ ਲੋੜ ਆ। ਆਸ ਕਰਦਾ ਕਿ ਜਿਹੜੇ ਲੋਕਾਂ ਨੂੰ ਸਾਡੇ ਨੁਕਤੇ ਸਮਝ ਆਏ ਆ ਜਾਂ ਜਿਨ੍ਹਾਂ ਵੀਰਾਂ ਨੂੰ ਗੱਲ ਪੱਲੇ ਪੈ ਗਈ ਆ ਉਹ ਇਸ ਪਾਸੇ ਧਿਆਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।